ਹਾਏ ਹਾਏ ਸੋਚਾਂ ਹੀ ਮਾਰ ਕੇ ਰਹਿ ਗਈ। ਸਿਆਣੇ ਸੱਚ ਹੀ ਕਹਿੰਦੇ 12 ਮਾਂ ਪਿਓ ਦਾ ਜਿੰਨਾ ਜ਼ਿਕਰ ਮਾਂ ਪਿਓ ਸਿਰ ਤੇ ਸੀ ਇਦਾਂ ਹੀ ਇੰਜੋਏ ਕੀਤਾ ਜਿੱਦਾਂ ਕਰਨ ਦਾ ਹੱਕ ਹੁੰਦਾ ਸੀ। ਮਹਿੰਦੀਆਂ ਤੇ ਮੇਲਿਆਂ ਤੇ ਯਾਰਾਂ ਦੋਸਤਾਂ ਮੁੜਿਆ ਚੰਗਾ ਸਾਡੇ ਤੋਂ ਦੂਰ ਗਿਆ, ਸਾਨੂੰ ਵੀ ਉਦਾਸ ਕਰ ਗਿਆ, ਸਾਡਾ ਤਾਂ ਦੁਨੀਆ ਹੀ ਉਜਾੜ ਗਿਆ। ਸੋਚਿਆ ਇਹ ਸੀ ਕਿ ਬੜਾ ਕੁਛ ਕਰਾਂਗੇ ਤੇਰੇ ਹੁੰਦਿਆਂ ਉਹ ਤੋਂ ਸਭ ਤੋਂ ਵੱਡਾ ਫੈਸਲਾ ਇਹ ਕਿ ਜਿਹਦੇ ਸਿਰ ਤੇ ਪੱਗ ਬੰਨੀ ਆ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਘਰ 'ਚ ਵੱਡਾ ਵਾਂ, ਮੈਂ ਕੋਈ ਕੇਬਲ ਦਾ, ਕੋਈ ਚੀਨੀ ਦਾ, ਕੋਈ ਆਟੇ ਦਾ, ਕੋਈ ਦਾਲ ਦਲੀਏ ਦਾ, ਕੋਈ ਆਪਣੇ ਭਰਾ ਨੂੰ ਦੇਖਾਂ ਮੇਰਾ ਛੋਟਾ ਭਰਾ ਵਾ, ਪਰ ਫਿਕਰ ਨਹੀਂ ਨਾ ਹੈਗਾ। ਸੌਣ ਤੋਂ ਨਹੀਂ ਟਾਈਮ ਲੱਗਣ ਡਿਆ, ਮੌਜਾਂ ਲੱਗੀਆਂ ਵਾ, ਆਊਗਾ ਆਣ ਕੇ ਕਹੂਗਾ ਕੀ ਬਣਿਆ, ਕੀ ਕੀਤਾ, ਕੁਛ ਪਕਾਇਆ, ਕੁਛ ਨਹੀਂ ਪਕਾਇਆ, ਬਾਜ਼ਾਰੋਂ ਲੈ ਆ, ਏਦਾਂ ਦੇ ਡਰਾਮੇ ਕਰਨੇ ਆਣ ਕੇ। ਪਤਾ ਨਹੀਂ ਵੱਡੇ ਅੱਜ ਕੱਲ੍ਹ ਦੇ ਕਿੱਦਾਂ ਦੇ ਹੋ ਗਏ ਆ। ਭਰਾ ਤਾਂ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਵਾ, ਭਰਾ ਭਰਾਵਾਂ ਲਈ ਬੜਾ ਕੁਛ ਕਰਦੇ ਆ। ਸਾਡਾ ਭਰਾ ਕਰਦਾ ਹੀ ਕੱਖ ਨਹੀਂ ਸਾਡੇ ਲਈ, ਸਵਾਏ ਸੌਣ ਤੋਂ ਜਾਂ ਸਵਾਏ ਫਿਰਨ ਤੋਂ ਉਹਨੂੰ ਕੰਮ ਹੀ ਕੋਈ ਨਹੀਂ ਹੈਗਾ। ਉਹਨੂੰ ਤਾਂ ਇਹ ਵੀ ਨਹੀਂ ਫਿਕਰ ਹੈਗਾ ਕਿ ਚੱਲ ਮੈਂ ਪਾਣੀ ਦੀਆਂ ਕੈਨਾਂ ਹੀ ਭਰ ਕੇ ਰੱਖ ਲਿਆ ਕਰਾਂ ਘਰ 'ਚ। ਵੱਡਾ ਉਹ ਬਣਿਆ ਸੀ, ਮਾਂ ਪਿਓ ਨੇ ਜ਼ਿੰਮੇਵਾਰੀ ਮੇਰੇ ਤੇ ਪਾ ਦਿੱਤੀ। ਜੇ ਮੈਂ ਉਹਨੂੰ ਛੱਡ ਕੇ ਜਾਂਦਾ ਵਾ ਤਾਂ ਬਰਾਦਰੀ 'ਚ ਨੱਕ ਕੱਟ ਹੁੰਦੀ। ਓਏ ਬਿੱਲੀ, ਓਏ ਬਿੱਲੀ, ਹਾਂਜੀ ਕਿੱਥੇ ਆ? ਪਾਕਿਸਤਾਨ 'ਚ ਹੀ ਆ। ਕਿੰਨਾ ਗੱਲਾਂ ਕਰੀ ਜਾਂਦੇ ਆ? ਖੈਰ ਆ? ਨਹੀਂ ਭਾਜੀ, ਗੱਲਾਂ ਕਿਹਦੇ ਨਾਲ ਕਰਨੀਆਂ, ਆਪਣੇ ਆਪ ਨਾਲ ਦੁੱਖ ਸੁੱਖ ਫੋਲਣੇ ਆ। ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ, ਸਾਨੂੰ ਬਾਂਹ ਹੀ ਉਹ ਮਿਲੀ ਜਿਹਨੂੰ ਫਾਲੇ ਹੋਇਆ। ਦੋ ਰੁਪਏ ਮੂੰਹ ਸੁਬਾ ਨੈਸ ਗੱਲਾਂ ਕਰ ਰਿਹਾ। ਕੋਈ ਨਾਸ਼ਤਾ ਨੂਸ਼ਤਾ ਬਣਾਇਆ, ਕੋਈ ਖਾਣ ਪੀਣ ਦਾ ਕੀਤਾ? ਕੀ ਬਣਾਇਆ ਜੀ? ਭਾਜੀ ਮੈਂ ਇਸ ਘਰ 'ਚ ਤੁਹਾਡਾ ਭਰਾ ਵਾਂ ਛੋਟਾ ਕਿ ਤੁਹਾਡੀ ਬੀਵੀ। ਕੀ ਮਤਲਬ? ਮੈਂ ਸਾਰੇ ਕੰਮ ਮੈਂ ਹੀ ਕਰਨੇ, ਸੁੱਖਿਆ ਵਾ ਮੈਂ। ਕਿਉਂ ਤੂੰ ਰੋਟੀ ਨਹੀਂ ਖਾਂਦਾ, ਤੂੰ ਮਿੱਟੀ ਖਾਂਦਾ? ਨਾਲ ਹੀ ਖਾਂਦਾ ਤੂੰ, ਕਿ ਮੈਂ ਇਕੱਲਾ ਖਾਂਦਾ? ਅੱਖ ਖੋਲ ਲਈ ਦੀ ਹੁੰਦੀ ਛੇਤੀ, ਕਿਉਂ ਨਾ ਸੋਈ ਜਾਂਦੇ ਆ? ਕਿਹੜੀਆਂ ਬੇਫਿਕਰੀਆਂ ਚੜੀਆਂ ਤੁਹਾਨੂੰ? ਓ ਯਾਰ ਰਾਤ ਨਾ ਆਪਣਾ ਤੈਨੂੰ ਪਤਾ ਫਿਰ ਕੰਮ ਕਾਰ ਦੇ ਸਿਲਸਿਲੇ 'ਚ ਰੋਜ਼ ਰਾਤ ਇਸ਼ਾ ਤੋਂ ਬਾਅਦ ਜਾਣਾ ਤੇ ਰਾਤ ਦੇ 12-1 ਵਜ ਜਾਂਦੇ। ਕੰਮ ਲੱਭਣ ਹੀ ਨਹੀਂ ਡਿਆ ਭਰਾਵਾ, ਮੁਲਕੀ ਹਾਲਾਤ ਹੀ ਨਹੀਂ ਸਹੀ ਕਿ ਜਾਵੇ ਕਿੱਥੇ ਬੰਦਾ। ਕੰਮ ਗਵਾਚਾ ਤੁਹਾਡੇ ਨਾਲ ਲੱਭਣ ਨਹੀਂ ਡਿਆ? ਕੰਮ ਦੀ ਗੱਲ ਕਰਨ ਡਿਆ, ਕੋਈ 5 ਸਾਲ ਦੇ ਮੁੰਡੇ ਦੀ ਗੱਲ ਨਹੀਂ ਕਰਨ ਡਿਆ। ਨਹੀਂ ਵੀ ਕੰਮ ਤੁਸੀਂ ਕਿਤੇ ਰੱਖਿਆ ਸੀ, ਦੁਬਾਰਾ ਦੇਖਣਗੇ ਉੱਥੋਂ ਕੋਈ ਚੁੱਕ ਕੇ ਲੈ ਗਿਆ ਕੰਮ। ਓ ਯਾਰ ਮੈਂ ਗੱਲ ਇਹ ਕਰਨ ਡਿਆ ਕਾਕਾ, ਇਮਲੀ ਬੜੇ ਹਾਲਾਤ ਖਰਾਬ ਆ, ਇਹਦੇ ਬਾਰੇ 'ਚ ਕੁਝ ਸੋਚਣਾ ਚਾਹੀਦਾ। ਏਦਾਂ ਤਾਂ ਗੁਜ਼ਾਰਾ ਨਹੀਂ ਹੋਣਾ। ਦੁਕਾਨਾਂ ਵਾਲੇ ਹੁਣ ਸੌਦਾ ਨਹੀਂ ਦੇਣ ਡਏ। ਜਿਹੜੇ ਕੋਲ ਜਾਂਦੇ ਹੋ ਕਹਿੰਦੇ ਕਿ ਪਹਿਲਾਂ 6800 ਰੁਪਇਆ ਦੇ ਦਿਓ ਤੇ ਫੇਰ ਕਰ ਲਿਓ। ਭਾਜੀ ਜਦੋਂ ਮਹੱਲੇ 'ਚ ਫਰੀ ਜਾਣਾ, ਵਾਰਾ ਕੰਮ ਕਰਨਾ ਹੀ ਨਹੀਂ ਹੈਗਾ ਤੇ ਅਗਲੇ ਨੇ ਫੇਰ ਸਵਾਹ ਦੇਣਾ ਤੁਹਾਨੂੰ। ਅਵਾਰਾ ਕੀ ਮੈਂ ਉੱਡਣ ਵਾਲਾ ਕਬੂਤਰ ਆ ਕਿਤੇ? ਨਹੀਂ ਤੁਸੀਂ ਸੌਂਦੇ ਕਾਹਤੋਂ ਇੰਨਾ ਮੈਨੂੰ ਇਹ? ਰਾਤ ਹੁਣ ਜਦੋਂ ਨੀਂਦ ਆਏ ਤੇ ਫਿਰ ਸੌਣਾ ਨਹੀਂ? ਭਾਜੀ ਸੌਣਾ ਕਾਹਦਾ ਸੌਣਾ ਹੋਇਆ ਕਿ ਇਨਸਾਨਾਂ ਵਾਂਗੂ ਬੰਦੇ ਨੂੰ ਸੌਣਾ ਚਾਹੀਦਾ ਵਾ। ਘਰ ਦਾ ਸਰਬਰਾਹ ਵਾ ਤੁਸੀਂ ਯਾਰ। ਇਨਸਾਨਾਂ ਵਾਂਗੂ ਕੀ ਮੈਂ ਪੈਰਾਂ ਤੇ ਪੁੱਠਾ ਸੌਣਾ? ਭਾਜੀ 6 ਢੋਲਾਂ ਵਾਲੇ 6 ਛਣਕਣੇ ਵਾਲੇ ਤੁਹਾਡੇ ਲਾਗੇ ਵਜੇ 7 ਬੰਬ ਚਲਾਏ ਨੇ, ਪਰ ਤੁਹਾਡੀ ਅੱਖ ਨਹੀਂ ਖੁੱਲੀ ਹੈਗੀ। ਜ਼ੇਨ ਦੇ ਵਿੱਚੋਂ ਦਿਮਾਗ ਕੱਢ ਕੇ ਸੁੱਤੇ ਹੁੰਦੇ ਤੁਸੀਂ। ਓ ਯਾਰ ਬਾ ਥਕਾਵਟ ਜਦੋਂ ਇੰਨਾ ਹੀ ਪਤਾ ਲੱਗਦਾ। ਕਿਹੜੀ ਥਕਾਵਟ ਯਾਰ, ਮੈਨੂੰ ਦੱਸ ਤਾਂ ਸੀ ਕਿਹੜੀ ਥਕਾਵਟ? ਵੀ 4-5 ਰਾਤਾਂ ਲੂਮਾਂ ਤੇ ਲਾ ਕੇ ਆਇਆ ਵਾ ਤੂੰ। ਇੱਧਰ ਵੀ ਮੁੰਡਿਆਂ ਨੂੰ ਕੰਮ ਕਰਨ ਡਿਆ, ਇੱਧਰ ਵੀ ਮੁੰਡਿਆਂ ਨੂੰ ਕੰਮ, ਖਾਲੀ ਵਿਹਲੇ ਨੂੰ ਥਕਾਵਟ ਯਾਰ, ਕਾਹਦੀ ਤੂੰ ਥਕਾਵਟ? ਕਿਹੜੇ ਟਾਈਮ ਤੇ ਓਵਰ ਟਾਈਮ ਲਾ ਕੇ ਆਉਂਦਾ ਮੈਨੂੰ ਉਹ ਦੱਸ ਦੇ। ਨਹੀਂ ਭਾਜੀ ਤੁਹਾਨੂੰ ਫਿਕਰ ਕੋਈ ਨਹੀਂ ਹੈਗਾ? ਉਹ ਫਿਕਰ ਹੈ ਤੇ ਮਤਲਬ ਮੈਂ ਉੱਠ ਕੇ ਆ ਗਿਆ ਵਾਂ ਕਿ ਵੀ ਇਹਦਾ ਕਰੀਏ ਕੁਛ। ਕੇਬਲ ਵਾਲਾ ਉਹ ਬੂਹੇ ਮੇਰੇ ਗਾਲਾਂ ਕੱਢ ਕੇ ਗਿਆ ਜਿਹੜਾ ਤੁਸੀਂ ਹਿਸਾਬ। ਮੈਂ ਉਹਦੀਆਂ ਲੱਤਾਂ ਨਾ ਤੋੜ ਦਾਂਗਾ ਜਿਹੜਾ ਮੇਰੇ ਛੋਟੇ ਭਰਾ ਨੂੰ ਗਾਲਾਂ ਕੱਢੇ। ਉਹ ਭਰਾਵਾ ਮੈਨੂੰ ਨਹੀਂ ਕੱਢ ਕੇ ਗਿਆ, ਤੈਨੂੰ ਕੱਢ ਕੇ ਗਿਆ ਵਾ। ਉਹ ਚੱਲ ਕੋਈ ਗੱਲ ਆ, ਕਰ ਲੈਨੇ, ਉਹਦਾ ਵੀ ਹੱਲ ਕੱਢ ਲੈਨੇ ਆ। ਤੇ ਤੇਰੇ ਦੋਵੇਂ ਜਿਹੜਾ ਮੈਂ ਕੰਮ ਲਾਇਆ ਸੀ, ਕੋਈ ਯਾਰ ਗੱਲ ਸੁਣ, ਦੋਵੇਂ ਤੇ ਭਰਾ ਆਪਾਂ ਛੜੇ ਛਾਂਟ ਜੇ ਹੈਗੇ। ਮੈਂ ਤੈਨੂੰ ਇਹ ਗੱਲ ਕਹੀ ਸੀ ਕੋਈ ਪੋਲਸ ਨੇ ਕਿਰਾਏ ਤੇ ਦੇ ਦਈਏ, ਚਲੋ ਆਪਣਾ ਵੀ ਸਿਸਟਮ ਚੱਲਿਆ ਰਹੇਗਾ। ਤੈਨੂੰ ਪਤਾ ਅੱਜ ਕੱਲ ਹਰ ਬੰਦਾ ਮਕਾਨ ਲੱਭ ਰਿਹਾ। ਵਾਹ ਸ਼ਾਬਾਸ਼, ਪਹਿਲਾਂ ਹੀ ਸੋਚ ਲਿਆ ਲੰਗਰ ਪਾਣੀ ਦਾ, ਕੀ ਸੋਚ ਲਿਆ ਵਾ ਇਹ। ਉੱਤੇ ਹੋਰ ਹੁਣ ਕੀ ਆਪਾਂ ਦੇਖਣਾ, ਦੋਵੇਂ ਭਰਾ ਥੱਲੇ ਸੁੱਤੇ ਰਹਿੰਦੇ, ਉੱਤੇ ਹੁਣ ਵਿਹਲਾ ਹੀ ਆ ਪੋਰਸ਼ਨ। ਮੈਂ ਕਹਿੰਦਾ ਕਿ ਜੇ ਆਪਾਂ ਥੱਲੇ ਵਾਲਾ ਛੱਡ ਦੇ, ਉੱਤੇ ਵਾਲਾ ਕੋਈ ਸ਼ੈ ਆਏਗੀ ਨਾ। ਭਾਜੀ ਘਰ ਦੀ ਫਿਕਰ ਕਰੋ, ਘਰ ਦੀ ਫਿਕਰ ਕਰੋ। ਮਾਂ ਪਿਓ ਨੇ ਤੁਹਾਡੇ ਸਿਰ ਤੇ ਪੱਗ ਇਸ ਲਈ ਨਹੀਂ ਸੀ ਬੰਨੀ ਕਿ ਤੁਸੀਂ ਛੋਟੇ ਭਰਾ ਨੂੰ ਰੋਲੋ। ਕੀ ਮਤਲਬ? ਰੋਲਣ ਵਾਲੀ ਕਿਹੜੀ ਗੱਲ ਹੈ? ਰੋਲਣ ਵਾਲੀ ਗੱਲ ਵਾ ਕਿ ਮੈਂ ਦਿਨ ਰਾਤ ਮਰਨ ਡਿਆ ਵਾ, ਤੁਸੀਂ ਸੋਣੋਂ ਨਹੀਂ ਹਟਣ ਡਿਆ, ਕਿਤੇ ਜਾਣ ਨਹੀਂ ਡਏ ਹੈਗੇ। ਅੱਛਾ ਜਿੱਦਾਂ ਕਿੱਦਾਂ ਗੱਲ ਲੈ ਪਤਾ ਨਹੀਂ ਕਾਹਦੀਆਂ ਝੂਠੀਆਂ ਗੜਾਈਆਂ ਵਾ। ਉਹ ਆਰਫ ਨੂੰ ਮੈਂ ਕਿਹਾ ਵਾ। ਅੱਛਾ ਉਹ ਤੈਨੂੰ ਮੈਂ ਕਿਹਾ ਸੀ ਕੰਮ ਦਾ ਕੋਈ ਆਪਣਾ ਮਕਾਨ ਦਾ ਪਤਾ ਕਰਾ, ਕੋਈ ਕਿਰਾਏਦਾਰ ਲੱਭ, ਕੀਤੀ ਗੱਲ ਉਹਨਾਂ? ਭਾਜੀ ਆਰਫ ਨੂੰ ਕਹਿ ਕੇ ਆਇਆ, ਚਾਲਾ ਨਹੀਂ ਆਪਣੇ ਮੁੱਕਰ। ਆਹੋ ਆਹੋ ਉਹਨੂੰ ਮੈਂ ਕਿਹਾ ਸੀ, ਮੈਂ ਕਿਹਾ ਯਾਰ ਅਸੀਂ ਨਾ ਮਕਾਨ ਕਿਰਾਏ ਤੇ ਚਲਾਉਣਾ। ਫੇਰ ਉਹ ਕਹਿੰਦਾ ਕੋਈ ਬੰਦਾ ਚੱਜ ਦਾ, ਮੈਂ ਉਹਨੂੰ ਕਿਹਾ ਸੀ ਮੈਂ ਕੋਈ ਚੱਜ ਹਾਲ ਦਾ ਗਾਹਕ ਹੈਗਾ ਤੇ ਭੇਜੀ। ਅੱਛਾ ਇਮਲੀ ਗੱਲ ਸੁਣ ਕਾਕਾ, ਗੱਲ ਇਹ ਹਾਲਾਤ ਅੱਜ ਕੱਲ ਠੀਕ ਨਹੀਂ, ਤੈਨੂੰ ਪਤਾ ਵਾਰਦਾਤਾਂ, ਚੋਰ ਡਕੈਤ, ਇਹ ਉਹ ਅੱਜ ਕੱਲ ਇਹ ਬੜਾ ਸਿਸਟਮ ਚੱਲਿਆ। ਤੇ ਵੇਖ ਸੋਚ ਕੇ ਉਹਨੂੰ ਕਹਿਣਾ ਕੋਈ ਬੰਦੇ ਕੋਈ ਫੈਮਿਲੀ ਹੋਵੇ, ਕੰਮ ਕਿ ਜਿਹੜੇ ਜ਼ਿਹਨੀ ਤੌਰ ਤੇ ਅਸੀਂ ਰਿਲੈਕਸ ਹੋਈਏ, ਉਹਨਾਂ ਨਾਲ ਹੋਵੇ ਪਿੱਛੇ ਵਾਰਦਾਤ ਕੀਤੀ ਹੋਵੇ।
ਅੱਗੇ ਆ ਕੇ ਸਾਡੇ ਕੋਲ ਰਹਿ ਲੈਂਦੇ ਅਸੀਂ ਨਵੇਂ ਜੱਬ ਨੂੰ ਪੈ ਜੀ। ਮੈਨੂੰ ਬੰਦਾ ਬੜਾ ਬੀਬਾ ਭਾਜੀ। ਉਹ ਯਾਰ ਉਹ ਤੇ ਬੀਬਾ ਵਾ, ਆਉਣ ਵਾਲਿਆਂ ਦਾ ਵੀ ਪਤਾ ਰੱਖਣਾ ਨਾ ਭਾਜੀ। ਉਹਨੇ ਮੈਨੂੰ ਦੱਸਿਆ ਵਾ, ਉਹਨੇ ਕਿਹਾ ਵਾ ਹੂੰ ਕਿ ਕਮ ਸੇ ਕਮ ਵੀ ਤੈਨੂੰ ਮੈਂ 50,000 ਰੁਪਏ ਐਡਵਾਂਸ ਲੈ ਕੇ ਦਊਂਗਾ। ਆਪਾਂ ਠੀਕ ਜਿਹੜਾ ਕਿਰਾਏਦਾਰ ਦੌੜੇ ਵੀ ਤੈਨੂੰ ਪਰੇਸ਼ਾਨੀ ਤੋਂ ਹਾਂ ਕਮ ਸੇ ਕਮ 1 ਮਹੀਨੇ ਦਾ ਬਿਜਲੀ ਦਾ। ਇੰਨੀਆਂ ਸਿਆਣੀਆਂ ਗੱਲਾਂ ਕਰੋ, ਮੈਂ ਸਾਰੀਆਂ ਕਰ ਲਈਆਂ ਵਾ। ਸੌਵੋ ਤੁਸੀਂ, ਤੁਹਾਨੂੰ ਕੀ ਇਸ ਗੱਲ ਦੇ ਨਾਲ? ਉਹ ਨਹੀਂ ਕਰਦਾ ਬਸ ਜਾਂ ਬਾਹਰ ਵੇਖ ਲਓ ਉੱਠ ਕੇ ਹੁਣ। ਸਾਡੀ ਲੱਕੜ ਦੀ ਲੱਤ ਆ ਕਿ ਸੌਣਾ ਹੀ ਆ ਖਾਲੀ ਤੁਸੀਂ? ਗੱਲਾਂ ਬੜੀਆਂ ਹੁੰਦੀਆਂ ਤੈਨੂੰ। ਉਹ ਭਾਈ ਕੌਣ ਆ? ਦੇਖ ਆਉਣ ਬਸ ਯਾਰ। ਉਹ ਕੌਣ ਆ? ਭਾਈ ਤੂੰ ਕਿਹੜੇ ਵੇਲੇ ਅੰਦਰ ਵੜ ਗਿਆ? ਆ ਭਾਈ ਤੁਸੀਂ ਬੂਹਾ ਖੋਲਿਆ ਤੇ ਮੈਂ ਅੰਦਰ ਆ ਗਿਆ। ਯਾਰ ਤੂੰ ਸਲੇਡਾ ਵਾ ਜਿਹੜਾ ਯਕਦਮ ਅੰਦਰ ਆ ਗਿਆ, ਮੈਨੂੰ ਨਜ਼ਰ ਹੀ ਨਹੀਂ ਆਇਆ ਬਾਹਰ ਤੋਂ। ਔਰ ਚਾਹ ਨੇ ਭੇਜਿਆ ਜੀ, ਮਕਾਨ ਦਾ ਪਤਾ ਕਰਨਾ ਹੈ। ਬਾਜੀ ਜਦੋਂ ਬੂਹਾ ਖੜਕਾਈਏ, ਜਦੋਂ ਖੁੱਲੇ ਨਾ ਕੋਈ ਬਾਹਰ ਆਏ ਤੇ ਪੁੱਛ ਕੇ ਅੰਦਰ ਆਈਦਾ। ਤੁਸੀਂ ਤਾਂ ਬਿਲਕੁਲ ਸਿੱਧੇ ਹੀ ਆ ਗਏ। ਉਹ ਭਾਜੀ ਖੜਕਾਇਆ ਹੀ ਮੈਂ ਆ ਤੇ ਮੇਰੀ ਖਾਤਰ ਹੀ ਖੋਲਿਆ ਵਾ। ਮੈਂ ਆ ਗਿਆ ਅੰਦਰ ਖੋਲਿਆ ਵਾ, ਉੱਥੇ ਬਾਹਰ ਖੜਾ ਹੋ ਕੇ ਇੰਤਜ਼ਾਰ ਤਾਂ ਕਰ, ਮੈਂ ਆਉਣ ਨਹੀਂ ਛੜਿਆ। ਉਹ ਭਾਜੀ ਮੈਂ ਜਲਦੀ ਚ ਸੀ, ਮੈਨੂੰ ਨਾ ਆਰਫ ਚਾਹ ਕੋਲ ਬੈਠਾ ਸੀ, ਚਾਹ ਪੀਤੀ। ਉਹ ਆਰਫ ਨੇ ਭੇਜਿਆ ਭਾਜੀ। ਅੱਛਾ ਭਾਈ ਆਰਫ ਆ ਜਾਓ, ਬਿਸਮਿਲ੍ਲਾ ਆ ਜਾਓ। ਕੀ ਹਾਲ ਜੀ? ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਇਧਰ ਆਓ, ਬੈਠੋ ਭਾਈਜਾਨ। ਹੋਰ ਸੁਣਾਓ, ਤਬੀਅਤ ਸੇ ਠੀਕ ਹੈ? ਭਾਜੀ ਕੀ ਹੋਇਆ? ਕੀ ਗੱਲ, ਖੈਰ ਜੀ? ਸੋਹਣਾ ਮਕਾਨ ਭਾਜੀ, ਸੋਹਣਾ। ਬਾਹਰੋਂ ਲੋਕੇਸ਼ਨ ਵੇਖੀ, ਸੋਹਣਾ ਗੇਟ ਭਾਜੀ ਮਾਂ ਪਿਓ ਨੇ ਸਾਨੂੰ ਸ਼ੁਕਰਵਾ ਛੱਤ ਦੇਤੀ ਰਹਿਣ ਲਈ। ਉਹ ਤਾਂ ਫੌਤ ਹੋ ਗਏ ਆ। ਅੱਛਾ ਬਾਕੀ ਅਸੀਂ 2 ਭਰਾ ਹੀ ਆ। ਚੰਗਾ ਖੰਗ ਖੁੰਗ ਤੋਂ ਜਾਨ ਛੁੱਟੀ। ਬੁੱਢਾ ਬੰਦਾ ਖੰਗ ਦਾ ਬਹੁਤ ਹੁੰਦਾ ਵਾ। ਉਹ ਫੌਤ ਹੋ ਗਿਆ। ਹਾਂ ਖੰਗਦਾ ਨਹੀਂ। ਅੱਲਾ ਦਾ ਹੁਕਮ ਆ ਇਹ ਅੱਲਾ ਦਾ ਹੁਕਮ ਹੀ ਹੁੰਦਾ, ਲੇਕਿਨ ਅੱਬਾ ਜੀ ਕਹਿ ਹੋ ਗਏ ਨੇ। ਕਹਿ ਨਹੀਂ ਹੋ ਗਿਆ ਭਾਜੀ, ਕਿਹੜਾ ਗਵਾਹ ਹੋਇਆ, ਫੌਤ ਹੋ ਗਏ। ਅੱਲਾ ਨੂੰ ਪਿਆਰੇ ਹੋਏ। ਉਹਨਾਂ ਨੂੰ ਪਿਆਰੇ ਹੋ ਗਏ, ਤੁਹਾਡੇ ਨਹੀਂ ਹੋਏ ਹਾਲੇ? ਖੰਗ ਤੋਂ ਜਾਨ ਛੁੱਟੀ ਬਈ, ਬਹੁਤ ਕੰਮ ਕਰਦੇ ਐ ਇਸ ਤੋਂ। ਤੁਹਾਡੇ ਕੋਲ ਸੀ ਸ਼ਰਬਤ ਮੰਗਵਾਇਆ ਉਹਨਾਂ ਨੇ? ਅਸੀਂ ਗੱਲ ਇਹ ਕਰ ਰਹੇ ਕਿ ਅੱਲਾ ਦਾ ਹੁਕਮ ਹੋ ਗਿਆ। ਮਕਾਨ ਲੱਭਦੇ ਫਿਰਦੇ ਸੀ ਜੀ। ਮਕਾਨ ਕਿਤੇ ਆਪਣਾ ਪਿਛਲੀ ਜੇਬ 'ਚ ਵੇਖ ਲੈਣਾ ਸੀ, 45 ਜਨਾ ਹੋਵੇ, ਅਗਲੀ ਜੇਬ 'ਚ ਵੇਖ ਲੈਣਾ। ਮਾਚਸ ਨਹੀਂ, ਮਕਾਨ ਲੱਭਦੇ ਫਿਰਦੇ ਸੀ। ਉਹ ਮੈਂ ਨਾ ਆਰਫ ਚਾਹ ਵਾਲੇ ਕੋਲ ਚਾਹ ਪੀਣ ਦਿਆ ਸੀ। ਅੱਛਾ ਨਹੀਂ ਭਾਈ ਨਾ ਅਕਸਰ ਉਹ ਕੋਈ ਪੀਂਦੀ ਆ ਚਾਹ, ਲੰਘਦੇ ਟੱਪਦੇ ਉਹਨੂੰ। ਤੇ ਅਕਸਰ ਵੀ ਧਾਰ ਹੀ ਪੀਂਦਾ ਹੋਣਾ ਫਿਰ। ਗੱਲ ਸੁਣ ਲੈ ਯਾਰ ਜੀ। ਨਹੀਂ ਭਾਈ ਧਾਰ ਕਿਉਂ ਪੀਣੀ, ਨਗਦ ਪੀਦੀ ਅਲਹਮਦੁਲਿਲਾ। ਧਾਰ ਕਿਉਂ ਕਰਨਾ ਪੈਸੇ? ਅੱਛਾ ਭਾਈ ਆਰਫ ਨੇ ਜ਼ਿਕਰ ਕੀਤਾ ਫਿਰ ਤੁਹਾਡੇ ਅੱਗੇ? ਹਾਂਜੀ। ਆਦੀ ਇਹ ਭਾਜੀ ਉਹਨੇ ਗਿਆ ਜੀ ਉੱਥੇ 2 ਰਹਿੰਦੇ ਆ ਛੜੇ ਜੇ, ਐਵੇਂ ਆਵਾਜ਼ਾਰ ਜੇ ਬੰਦੇ ਆ, ਤੇ ਉਹ ਮਕਾਨ ਕਿਰਾਏ ਤੇ ਦੇਣਾ ਚਾਹੁੰਦੇ। ਜਿੱਦਾਂ ਦੱਸਣ ਦੇ। ਆਹੋ ਆਹੋ। ਮੈਂ ਕਿਹਾ ਮਕਾਨ ਚਾਹੀਦਾ, ਕਹਿੰਦਾ ਜੀ ਉਹ ਇੱਥੇ ਮਕਾਨ ਹੈਗਾ ਵਾ, 2 ਭਰਾ ਵਾ, ਛੜੇ ਹੀ ਨੇ, ਨਾ ਅੱਗੇ ਨਾ ਪਿੱਛੇ, ਬਿਲਕੁਲ ਹੀ ਐ। ਅੱਗੇ ਪਿੱਛੇ ਕਿਉਂ ਨਹੀਂ? ਸਾਡੇ ਅੱਗੇ ਆਪਣਾ ਹਾਫਸਾਬਾਦ ਦਾਦਕਾ ਵਾ, ਪਿੱਛੇ ਆ ਨਾਨਕੇ ਸਾਡੇ ਸਰਗੋਦੇ। ਉਹ ਤਾਂ ਪਿੱਛੇ ਹੀ ਆ ਨਾ, ਜਿਹੜਾ ਪਿੱਛੇ ਰਹਿ ਗਿਆ ਉਹਦਾ ਫਾਇਦਾ ਕੋਈ ਨਹੀਂ। ਕਿਹੜਾ ਉਹਨਾਂ ਨੇ ਕਿਰਾਇਆ ਲਿਆ? ਕਿਰਾਇਆ ਤਾਂ ਤੁਸੀਂ ਲੈਣਾ ਭਾਈ। ਹਾਂਜੀ ਹਾਂਜੀ। ਇਹ ਜੀ ਮੇਰਾ ਨਿੱਕਾ ਕਿੰਨੇ ਭਰਾ। ਮਰਲੇ ਆ ਜੀ? ਛੱਡੋ ਜੀ, ਮੈਂ ਇਹਨੂੰ ਕੀ ਕਰਨਾ, ਮੈਂ ਤੁਹਾਡੇ ਨਾਲ। ਤੁਸੀਂ ਵੱਡੇ ਜੀ? ਜੀ ਮੈਂ ਵੱਡਾ। ਬਿਸਮਿਲ੍ਲਾ ਜੀ। ਤੇ ਕਿੰਨੇ ਮਰਲੇ ਚ ਆ ਭਾਜੀ? ਇਹ ਭਾਜੀ ਮਾਸ਼ਾਅੱਲਾ ਆਪਣੀ 5 ਮਰਲੇ ਜਗ੍ਹਾ ਵਾ ਤੇ 2.5 ਮਰਲੇ ਉੱਤੇ ਬਣਾਇਆ ਵਾ, 2.5 ਮਰਲੇ ਸਮਝ ਲਓ। 5 ਮਰਲੇ ਹੀ ਛੱਤਿਆ ਵਾ ਨੇ। ਇਹ ਨਾ ਹੋਵੇ ਬਾਅਦ ਚ ਗਲੀ ਵਾਲੇ ਆਉਣ 2.5 ਮਰਲੇ ਉਹ ਲਾ ਕੇ ਲੈ ਜਾਣ। ਉਹ ਲੈ ਜਾਣੇ, ਇਹ ਲੈ ਲੈਣ ਵਾਲਾ ਘਰ ਕਿ ਮੋਮਬੱਤੀ ਗਰਮ ਕਰਕੇ ਨੁਕਰ ਹੁੰਦਾ ਲਾ ਨਾ, ਦੇਣਾ। ਗਲੀਆਂ ਖੁੱਲੀਆਂ ਕਰਦੀਆਂ। ਉਹ ਨਹੀਂ, ਗਲੀਆਂ ਵਾਲਾ ਸੀ, ਆਪਣੀ ਹਦੂਦ ਦੇ ਵਿੱਚ ਬਣਾਇਆ ਭਾਜੀ ਜਨਾਬ। ਰਜਿਸਟਰੀ ਦਾ ਮਕਾਨ 'ਚ ਬੈਠੇ ਹੋਏ ਆ ਰਜਿਸਟਰੀ ਹਾਂਜੀ। ਇਹ ਹੁਣ ਵਾਲਦ ਸਾਹਿਬ ਦੇ ਫੌਤ ਹੋਣ ਤੋਂ ਬਾਅਦ ਵਿਰਾਸਤ ਕਰਾਈ ਅਸੀਂ। ਹੁਣ ਸਾਡੇ 2 ਭਰਾਵਾਂ ਦੇ ਨਾਮ। ਜੀ ਮਾਸ਼ਾਅੱਲਾ ਜੀ, ਜ਼ਾਹਰ ਹੈ ਜੀ ਉਹਨਾਂ ਦੀ ਔਲਾਦ ਜੇ ਤੁਸੀਂ। ਜੀ ਗੈਸ ਜੀ। ਦਾ ਮੀਟਰ ਵੀ ਲੱਗਾ ਹੋਇਆ ਵਾ, ਬਿਜਲੀ ਦਾ ਮੀਟਰ ਵੀ ਲੱਗਾ ਹੋਇਆ ਵਾ, ਪਾਣੀ ਦਾ ਵੀ ਸਾਰਾ ਨਿਜ਼ਾਮ ਓਕੇ ਹੈਗਾ ਵਾ ਭਾਜੀ। ਮਾੜਾ ਨਹੀਂ, ਮਕਾਨ ਤੁਸੀਂ ਨਹੀਂ ਕੰਮ ਕਰ ਕੀ ਕਰਦੇ ਪਏ ਤੁਸੀਂ? ਭਾਜੀ ਮੈਂ ਦਿਨ ਰਾਤ ਕੰਮ ਕਰਦਾ, ਭਾਜੀ ਮੇਰੇ ਦਿਨ ਰਾਤ ਸੌਂਦੇ ਆ। 2-3 ਘੰਟੇ ਦਾ ਕੰਮ ਆ, ਉਹ ਆ ਕੇ ਫਿਰ ਤੁਹਾਨੂੰ ਪਤਾ ਨੀਂਦ ਪੂਰੀ ਕਰਨੀ ਹੁੰਦੀ ਨਾ ਜੀ। ਇਹ ਮੱਛਲੀ ਫਾਰਮ ਨਹੀਂ ਇੱਥੇ, ਹਾਂਜੀ ਹਾਂਜੀ। ਉਹਦੇ ਨਾਲ ਮੁਰਗੀਆਂ ਵਾਲਾ ਫਾਰਮ, ਪੋਲਟਰੀ ਫਾਰਮ, ਉਹਦੇ ਜੇ ਮਤਲਬ ਦੋਸਤ ਹੈਗਾ, ਉਹਨਾਂ ਹਿੱਸਾ ਹੁਸਾ ਪਾਇਆ। ਚਾਹ ਪਾਣੀ ਚਾਹੀਏ ਤੈਨੂੰ? ਪਾਣੀ ਨਹੀਂ ਨਹੀਂ, ਬਸ ਅੱਲਾਹ ਪਾਕ ਬੋਲ। ਲਿਆ ਯਾਰ ਉਹ ਪਾਣੀ ਫਰਿੱਜ ਦਾ ਪਾਣੀ। ਨਹੀਂ ਨਹੀਂ ਭਾਜੀ ਕੋਈ ਨਹੀਂ। ਬੋਤਲ ਪੀਣੀ ਕਿ ਚਾਹ ਪੀਣੀ? ਉਹ ਪਾਣੀ ਪਿਲਾ ਦਿਓ ਠੰਡਾ ਥੋੜਾ ਜਿਹਾ ਬਸ। ਪਾਣੀ ਫੜ ਫਰਿੱਜ ਚੋਂ ਬੋਤਲ ਕੱਢ ਪਾਣੀ ਵਾਲੀ। ਹੋਰ ਤੁਸੀਂ ਸੁਣਾਓ? ਬੱਚੇ ਬੁੱਚੇ ਹੈ ਤੁਹਾਡੇ? ਨਹੀਂ ਭਾਜੀ, ਅਸੀਂ ਸਾਡੀ ਸ਼ਾਦੀ ਨਹੀਂ ਹੋਈ ਅਜੇ। ਭਾਜੀ ਜੇ ਕਰੂ ਕੰਮ ਨਹੀਂ ਕਰਨਾ ਹੁੰਦਾ, ਕਮ ਸੇ ਕਮ ਬੋਤਲਾਂ ਹੀ ਭਰ ਕੇ ਰੱਖ ਦਿਆ ਕਰੋ ਫਰਿੱਜ 'ਚ। ਤੇਰੀ ਆ ਖੱਬੀ ਸਾਈਡ ਨੂੰ ਫਾਲੋ ਜੋ ਇੱਕ ਬੋਤਲ ਵੀ ਨਹੀਂ ਚੁੱਕੀ ਜਾਂਦੀ। ਉਹ ਚਲੋ ਪਾਣੀ ਆ, ਜਿੰਨੇ ਵੀ ਭਰ ਲਿਆ ਸਵਾਬ ਹੀ ਆ, ਪਿਲਾਉਣਾ ਵੀ ਸਵਾਬ ਆ, ਭਰਨਾ ਵੀ ਸਵਾਬ। ਜੀ ਜੀ ਭਾਈਆ ਨੇ ਦੱਸੋ, ਚਾਹ ਪੀਓਗੇ ਬੋਤਲ ਪੀਓਗੇ? ਉਹ ਨਾ ਚਾਹ ਨਾ ਬੋਤਲ, ਪਾਣੀ ਪਿਲਾ ਦਿਓ ਸਾਦਾ ਪਾਣੀ। ਲਿਆ ਪਾਣੀ ਤੇ ਪਿਲਾ ਭਾਜੀ। ਉਹ ਭਾਜੀ ਡੱਫੋ ਪਾਣੀ। ਤੁਹਾਨੂੰ ਕਹਿ ਰਿਹਾ ਜੀ ਕੁਝ? ਨਹੀਂ ਇਹ ਤੁਹਾਡੇ ਲਈ ਹੈ, ਤੁਹਾਨੂੰ ਕਿਹਾ ਹੁੰਦਾ। ਚਾਹ ਤੇ ਤੈਨੂੰ ਪਤਾ ਆਰਫ ਮਾਸ਼ਾਅੱਲਾ ਦੇਸੀ ਬੰਦਾ, ਏਡੀ ਪਿਆਲੀ ਚ ਚਾਹ। ਇਹਨੂੰ ਖੋਲ ਵੀ ਲੈ ਹੁਣ। ਘਰ 'ਚ ਵਿਹਲੇ ਬੈਠੇ ਆ, ਮਹਿੰਦੀ ਲੱਗੀ ਹੱਥਾਂ ਤੇ, ਬੋਤਲ ਹੀ ਖੋਲ ਦਿਓ। ਯਾ ਵਾਵਾ ਤੁਸੀਂ ਕੰਮ ਵਾਲੇ ਲੱਗਦੇ ਬੰਦੇ। ਹਾਂ ਬਾਏ, ਛੋਟਾ ਭਰਾ ਜੀ ਹੋਇਆ ਸ਼ੁਗਲ ਛੋਟਾ ਭਰਾ ਵਾ ਭਾਜੀ, ਮਿਹਨਤੀ ਆ, ਵੱਡੇ ਭਾਈ ਨੇ ਵਾਰਾ ਨੇ। ਲਓ ਭਾਜੀ ਪਾਣੀ ਪੀਓ। ਲੱਗਦਾ ਉਹਦੀ ਦਾੜ 'ਚ ਖੋੜ ਆ।
ਕੀ ਹੈ ਭਾਜੀ? ਉਹ ਦੱਸੋ ਤੇ ਸਹੀ, ਐਡਾ ਠੰਡਾ ਉੱਪਰਲੇ ਖਾਨੇ ਚੋਂ ਲੈ ਆਂਦਾ ਤੁਸੀਂ? ਇਹ ਜੰਮਣ ਲੱਗੀ ਸੀ ਬੋਤਲ ਫੜ ਲਿਆਂਦੀ ਤੁਸੀਂ। ਚਲੋ ਉਹ ਭਾਈ ਚੰਗਾ। ਥੱਲੇ ਵਾਲੇ ਖਾਨੇ ਚੋਂ ਲਿਆਈ। ਆਰਾਮ ਨਾਲ ਪੀ ਲਓ, ਤੁਹਾਡਾ ਕਿਹੜਾ ਖਾਣਾ ਖਰਾਬ ਆ, ਆਰਾਮ ਨਾਲ ਪੀ ਲਓ। ਆ ਕਿਦਾਂ ਪੁੜਪੜੀ ਚ ਠੁੱਡਾ ਵੱਜਾ ਹੁੰਦਾ ਇਦਾਂ ਕੋਈ ਭਾਈ। ਭਾਜੀ ਜਦੋਂ ਕਦੇ ਵੀ ਪੀਣਾ ਵਾ ਫਿਰ ਇਦਾਂ ਹੀ ਲੱਗਣਾ ਵਾ ਠੰਡਾ ਪਾਣੀ। ਨਹੀਂ ਹੁਣ ਰੋਜ਼ ਪੀਵਾਂਗੇ ਭਾਜੀ। ਕਿਉਂ ਜੀ? 1,20,000 ਦੀ ਅੱਜ ਹੀ ਲਿਆਂਦੀ ਹੈ ਭਾਈ। ਮਾਸ਼ਾਅੱਲਾ, ਮੁਬਾਰਕ ਹੋਏ ਜੀ, ਅੱਲਾ ਤੁਹਾਡੇ ਨਸੀਬ 'ਚ ਕਰੇ ਤੁਹਾਡੇ ਬੱਚਿਆਂ ਦੇ। ਤੇ ਭਾਈ ਜਾਨ ਆਪਣਾ ਉਹਨੇ ਕਦੇ ਰੇਤ ਖਾਦੀ ਹੈ, ਇੰਨਾ ਪਾਣੀ ਪੀਂਦੇ ਆ। ਪਾਣੀ ਇੰਨਾ ਪੀਣਾ ਵਾ ਪੰਜੇ। ਅੱਛਾ ਭਾਈ ਨੇ ਕਮਰੇ ਕਿੰਨੇ ਆ ਇਹਦੇ ਚ? ਕਮਰੇ ਭਾਈ ਜਾਨ 2 ਥੱਲੇ ਨੇ ਤੇ 3 ਉੱਪਰ ਨੇ। ਇਹ ਜਿਹੜਾ ਪੋਰਸ਼ਨ ਆ ਜੀ, ਇਹ ਅਸੀਂ ਕਰਾਇਆ ਆਪਣੇ ਵਾਸਤੇ ਤਿਆਰ। ਇਹ ਥੱਲੇ ਛੱਤੇ ਆ ਜਾਂ ਉਤਲੇ ਥੱਲੇ ਆ ਗਏ ਮੀਨ? ਗੱਲ ਨਹੀਂ ਸਮਝੇ। ਹਾਂਜੀ 2 ਪੋਰਸ਼ਨ ਨੇ, ਡਬਲ ਸਟੋਰੀ ਹੈ, ਇੱਕ ਅੱਛਾ। ਪੋਰਸ਼ਨ ਉੱਪਰ ਹੋਇਆ ਹੈ ਪਲਸਤਰ। ਤੇ ਕੀ ਕਰਾਇਆ ਭਾਜੀ ਇਹਦਾ? ਇਹ ਉੱਪਰ ਜਿਹੜਾ ਪਲਸਤਰ ਹੋਇਆ ਭਾਜੀ 3 ਕਮਰੇ ਨੇ, ਅੱਛਾ ਅੱਛਾ ਵਾਸ਼ਰੂਮ, ਕਿਚਨ, ਸਾਰਾ ਕੁਝ ਹੋ ਜੀ, ਜੀ, ਗਿਆ। ਬਿਲਕੁਲ। ਸੇਨ ਵੀ ਆ, ਮਤਲਬ ਆ ਤੁਸੀਂ ਮੰਜੀਆਂ ਬਾਹਰ ਕੱਢ ਲਓ। ਦੇਖ ਲਓ ਕਿੰਨੇ ਚੌਕਸ ਹੋਏ ਆ ਤੁਸੀਂ। ਉਹ ਕਿਰਾਏਦਾਰ ਆਇਆ ਤਾਂ ਚੌਕਸ ਹੋਗਾ, ਉਹਦਾ ਸੌਣੋਂ ਨਹੀਂ ਹਟਣਾ। ਮੈਨੂੰ ਗੱਲ ਕਰਨ ਦੇ। ਤੂੰ ਮੇਰੇ ਕੋਲ ਜਗਾ ਕੇ ਕਸਮਾਂ ਚ ਕਮਾਉਣੀਆਂ, ਸਬਰ ਕਰ ਲਾ। ਭਾਈ ਜਾਨ 10,000 ਰੁਪਇਆ ਕਿਰਾਇਆ ਉਤਲੇ ਪੋਰਸ਼ਨ ਦਾ, ਅੱਛਾ ਅੱਛਾ। ਤੇ ਥੱਲੇ ਵਾਲੇ ਪੋਰਸ਼ਨ ਦਾ 15,000। ਥੱਲੇ ਵਾਲੇ ਦਾ 15,000 ਹਾਂਜੀ ਹੈ ਤੇ ਮੈਂ ਤਾਂ 5 ਮਰਲਿਆਂ ਚ ਜਾਂ ਛਤੌਤ ਸਾਰੀ ਤੇ ਜੀ, ਜੀ। ਥੱਲੇ ਕਿਉਂ 15,000 ਭਾਜੀ? ਭਾਈ ਜਾਨ ਉੱਤੇ ਪਲਸਤਰ ਆ, ਅੱਛਾ ਥੱਲੇ ਜਿਹੜਾ ਤਿਆਰੀ ਕਰਾਈ ਅਸੀਂ ਬੜੀ ਰੀਝ ਨਾਲ ਸ਼ੀਟਾਂ ਲਵਾਈਆਂ। ਅੱਛਾ ਸ਼ੀਟਾਂ ਲਾ ਲਓ ਭਾਈ ਦੇ, ਲਾ ਲਓ ਇਹਨਾਂ ਨੂੰ। ਕਿਉਂ ਸ਼ੀਟਾਂ ਸ਼ੀਟਾਂ ਲਾ ਲਓ ਭਾਈ। ਆ ਸਾਰਾ ਕਿਚਨ ਦਾ ਉੱਪਰਲਾ ਮਲਵਾ ਸਾਰਾ ਦੇੜ ਲਓ। ਕਿਉਂ ਭਰਜਾਈ ਨਾ ਉਂਦਰਾ ਮਾਰਦੀ ਘਰ ਨੂੰ? ਸ਼ੀਟਾਂ ਕਿਉਂ ਲਾ ਲਓ? ਉਹ ਚਾਹੀ ਨਹੀਂ ਅਸੀਂ ਕੀ ਕਰਨੀਆਂ ਸ਼ੀਟਾਂ ਭਾਜੀ? ਸਾਡੇ ਕਿਹੜਾ ਨਿਆਣੇ ਕੰਧਾਂ ਚੱਟਦੇ? ਉਹ ਤੇ ਤੁਹਾਨੂੰ ਅਸੀਂ ਕਦੋਂ ਕਹਿਣ ਦੇ ਕਿ ਤੁਸੀਂ ਸ਼ੀਟਾਂ ਵਾਲਾ ਲਾਓ, ਉੱਤੇ ਰਹਿ ਲਓ ਤੁਸੀਂ। ਅਸੀਂ ਏਡੇ ਖਰਚਾ ਕੀਤਾ, ਚਾਰ ਮਤਲਬ ਬਣਵਾਇਆ, ਤੁਸੀਂ ਕਹਿੰਦੇ ਸ਼ੀਟਾਂ ਲਾ ਦਿਓ। 5 ਬੱਚੇ ਆ ਜੀ ਮੇਰੇ, ਮਾਸ਼ਾਅੱਲਾ 2 ਮੀਆਂ ਬੀਵੀ, ਅਸੀਂ 7 ਜੀ ਆ। ਮਾਸ਼ਾਅੱਲਾ। ਤੇ ਕੋਈ ਮਿਹਰਬਾਨੀ ਕਰੋ, ਕੋਈ ਇਹ ਸਾਲ ਦਾ ਇਕੱਠਾ ਕਰ ਲਓ, ਭਾਵੇਂ 5 ਸਾਲ ਦਾ। ਲਿਖ ਪੜਤ ਕਰਨੀ ਆ ਭਾਜੀ। ਉਹ ਤੇ ਪਹਿਲੇ ਹੈ ਜੀ, ਸਟਾਫ ਲੈਣਾ ਤੁਹਾਡੇ। ਲਿਖ ਪੜਤ ਤਾਂ ਕੱਢੀ, ਕਿਉਂਕਿ ਵੱਡੇ ਭਰਾ ਦਾ ਸਾਰਾ ਹੀ ਖਾ ਜਾਣਾ ਵਾ। ਮੈਂ ਲਿਖ ਪੜਤਾਪ ਕਰਨੀ। ਬਾਹਰ ਦੀ ਸ਼ੈਮਾ ਮੈਂ ਖਾ ਜਾਣਾ। ਉਹ ਖਾਓ ਰੱਖੋ ਜੋ ਮਰਜ਼ੀ ਕਰੋ, ਅਸੀਂ ਤੇ ਕਿਰਾਇਆ ਦੇ ਦੇਣਾ। ਹਾਂਜੀ, ਜਿਹੜਾ ਹਾਂਜੀ। ਸਾਹਮਣੇ ਆਏਗਾ ਅਸੀਂ ਕਿਰਾਇਆ ਦੇ ਕਿਰਾਏ ਦੇ ਦੇਣਾ। ਵੀ ਕੁਝ ਅਸੂਲ ਹੁੰਦੇ ਆ। ਤੁਸੀਂ ਸਾਡੇ ਘਰ 'ਚ ਬੈਠੇ ਹੋ, ਤੁਸੀਂ ਰੂਟੀਨ ਦੇਖਣੀ ਆ, ਤੁਸੀਂ ਕੋਸ਼ਿਸ਼ ਕਰਨੀ ਆ ਕਿ ਕਿਰਾਇਆ ਮੈਂ ਫੜਾਉਣਾ ਮੈਨੂੰ। ਇਹ ਟੁੰਡੇ ਨੇ ਇਹ ਤੇ ਕਿਉਂ? ਭਾਜੀ ਜ਼ਿਆਦਾ ਸੌਂਦੇ ਨੇ ਨਾ, ਉਹ ਫਿਰ ਨਹੀਂ। ਤੇ ਸਰਾਣੇ ਰੱਖ ਦਵਾਂਗਾ ਮੈਂ, ਕਿਹੜਾ ਕਿਰਾਇਆ ਤੁਰ ਪੈਂਦਾ ਭਾਜੀ? ਮੈਂ ਕਿਤੇ ਮਗਰਬ ਤੋਂ ਬਾਅਦ ਸੋਣਾ, ਤੁਸੀਂ ਮੈਨੂੰ ਜਿਹੜਾ ਨਜ਼ੋਰ ਟਾਈਮ ਫੜਾ ਦੇਣਾ। ਕੰਮ ਚੋਂ ਟਾਈਮ ਕੱਢ ਕੇ ਨਾ ਅੱਛਾ। ਆ ਕੇ ਕਿਰਾਇਆ ਦੇ ਕੇ ਫੇਰ ਕੰਮ ਤੇ ਚੱਲ ਜਾਓ। ਇਹਦਾ ਵੀ ਹੱਲ ਹੈ। ਵਾਸਤਾ 10-50,000। ਤੇ ਦੂਸਰੀ ਗੱਲ ਤੇਰੀ ਭਾਜੀ, ਪਗੜੀ ਛਗੜੀ ਦਾ ਕੀ ਹਿਸਾਬ ਕਿਤਾਬ? ਪਗੜੀ ਆ ਹੁਣੇ ਹੀ ਆ ਤੁਹਾਨੂੰ ਦੱਸਿਆ ਕਿ ਜਦੋਂ ਬਜ਼ੁਰਗ ਫੌਤ ਹੋਏ ਨਾ, ਤੇ ਉਹ ਫਿਰ ਵਾਲਦ ਸਾਹਿਬ ਉਸ ਤੋਂ ਬਾਅਦ ਪਗੜੀ ਮੇਰੇ ਸਿਰ ਤੇ ਰੱਖੀ ਹੈ, ਸਾਰੀ ਬਰਾਦਰੀ ਨੇ ਰਲ ਕੇ। ਨਹੀਂ ਮਾਲਕ ਸਾਹਿਬ ਭਾਜੀ। ਨੇ ਅੱਜ ਕੱਲ੍ਹ ਇਹਨਾਂ ਦੇ ਪਗੜੀ ਰੱਖੀ ਆ। ਹਾਂਜੀ। ਇਹ ਉਦੋਂ ਦੇ ਸੁੱਤੇ ਹੀ ਆ। ਪਗੜੀ ਦੇ ਵਿੱਚ ਫੀਮ ਸੀ ਕਿਤੇ? ਉਹ ਪਗੜੀ ਨੂੰ ਚਾਹ ਨਾ ਧੋ ਕੇ ਵੇਖ ਲਓ, ਸ਼ਾਇਦ ਸੁਸਤੀ ਲੱਥ ਜਾਵੇ। ਭਾਜੀ ਨਹੀਂ, ਪੱਗ ਹੀ ਬੜੀ ਸਕੂਨ ਵਾਲੀ ਮਿਲੀ ਆ। ਕੰਮ ਤੇ ਵੀ ਨਹੀਂ ਜਾਂਦੇ, ਸੁੱਤੇ ਹੀ ਰਹਿੰਦੇ। ਉਹ ਬਸ ਅੱਲਾ ਦਾ ਸ਼ੁਕਰ ਆ, ਉਧਰੋਂ ਮਤਲਬ ਡੇਲੀ 2-4 ਹਜ਼ਾਰ ਆ ਚਲੋ ਜੀ, ਸਾਨੂੰ ਕੀ ਜੋ ਮਰਜ਼ੀ ਕਰੇ। ਭਾਈ ਜਾਨ ਬਾਪੇ ਮਰ ਗਏ ਮਗਰ ਔਲਾਦ ਨੇ ਕਦੋਂ ਰਹਿਣਾ? ਹਾਂਜੀ ਜੀ ਲੈ ਲਓ। ਇਦਾਂ ਹੀ ਹੈ। ਕੀ ਮਤਲਬ? ਦੁਨੀਆ ਚਲੋ ਚਲੀ ਦਾ ਮੇਲਾ ਜੀ। ਆ ਨਹੀਂ, ਇਹ ਤੇ ਗੱਲ ਕੱਲ ਹੈ। ਮਾਪੇ ਟੁਰ ਗਏ ਆ, ਬਾਅਦ ਚ ਔਲਾਦ ਨੇ ਟੁਰ ਜਾਣਾ, ਕਿਤੇ ਬਹਿ ਰਹਿਣਾ ਕਿਸੇ ਨੇ। ਨਹੀਂ, ਗੱਲ ਤੇ ਸਹੀ ਹੈ। ਇੱਕ ਨਾ ਇੱਕ ਦਿਨ ਸਭ ਨੇ ਚੱਲ ਜਾਣਾ ਹੈ, ਔਰ ਤੁਹਾਨੂੰ ਛੱਡ ਕੇ ਆ ਜਾਣਾ ਹੈ। ਮੈਂ ਮਤਲਬ ਮੰਜਾ ਲੈ ਕੇ ਆਉਣਾ ਵਾਪਸ? ਮੈਨੂੰ ਕਿਉਂ ਤੁਸੀਂ ਜੋ ਛੱਡਣਾ? ਸਾਡਾ ਸਬਰ ਕਰਾਈ ਜਾਂਦਾ ਹੈ। ਮੇਰੇ ਵੱਡੇ ਭਾਈ ਦਾ ਬੜਾ ਤਜਰਬਾ, ਉਹਨੇ ਕਈ ਕਿਰਾਏਦਾਰ ਫੌਤ ਹੁੰਦੇ ਦੇਖੇ। ਮੈਂ ਦੋਰੋ ਫੜੇ ਮੂੰ ਤੇਰਾ, ਮੇਰੇ ਕੋਲ ਫੌਤਗੀ ਦਾ ਠੇਕਾ ਵਾ। ਵੇਖ ਲਓ ਜੀ ਭਾਜੀ, ਹਾਂਜੀ। 2 ਸਾਲ ਦਾ ਐਗਰੀਮੈਂਟ ਹੋਏਗਾ। ਆ ਮੈਂ ਦੱਸ ਐਡਵਾਂਸ ਹੀ ਕਰਾਂ ਜੀ। 2 ਸਾਲ ਦਾ ਐਗਰੀਮੈਂਟ ਹੋਏਗਾ ਭਾਜੀ। ਠੀਕ ਹੈ। ਐਡਵਾਂਸ ਜਿਹੜਾ ਤੁਸੀਂ ਕਹਿਣਾ ਉਸ ਤੁਹਾਨੂੰ ਅਸੀਂ ਪਹਿਲੋਂ ਦੇ ਦੇਣਾ ਵਾ। ਅੱਛਾ। ਇੱਕ ਕਿਰਾਇਆ ਪਹਿਲੋਂ ਦੇ ਦਾਂਗੇ, ਚਲੋ ਇਦਾਂ ਕਰ ਲਾਂਗੇ। ਨਹੀਂ ਐਡਵਾਂਸ ਹੀ ਲੈਣਾ ਸੀ, ਇੱਕ ਕਿਰਾਇਆ ਨਹੀਂ ਪਹਿਲੋਂ ਲੈਣਾ। ਭਾਈ ਜਾਨ ਉਹ ਐਡਵਾਂਸ ਚ ਹੀ ਦੇਣਾ ਪਹਿਲੋਂ ਅਸੀਂ ਭਾਈ। ਐਡਵਾਂਸ 50,000 ਰੁਪਇਆ ਲੈਣਾ, ਸਿੱਧੀ ਸਾਫ਼ ਗੱਲ। ਓਏ ਉਹਨੇ 2 ਸਾਲ ਨਹੀਂ ਲੈਣਾ, 10 ਮਿੰਟ ਵਾਲੀ ਨਹੀਂ, ਚੁੱਪ ਕਰ ਜਾ ਅਕਲਮੰਦਾ। ਯਾਰ ਥੋੜੇ ਜਿਹੇ ਪੈਸੇ ਦੇ ਕੇ ਤੇਰੀਆਂ ਅੱਖਾਂ ਖੁੱਲ ਗਈਆਂ, ਉਦਾਂ ਸੁੱਤਾ ਰਹਿਣਾ ਤੂੰ। ਛੱਡ ਦੇ ਭਾਈ ਜਾਨ, 2 ਸਾਲ ਨਹੀਂ ਲੈਣਾ ਤੁਸੀਂ। ਹਾਂਜੀ ਭਾਜੀ। ਲਿਖ ਲਿਖਾ ਹੋਏਗਾ, ਸਟਾਮ ਹੋਏਗਾ ਭਾਜੀ। ਠੀਕ ਹੋ ਗਿਆ। ਤੁਹਾਡੀ ਫੋਟੋ ਕਾਪੀ ਲੱਗੇਗੀ, ਸਾਡੀ ਫੋਟੋ ਕਾਪੀ ਚਲੋ ਇੱਥੇ ਸਾਦੇ ਵਰਗੇ ਤੇ ਆਪਾਂ ਲਿਖ ਲੈਨੇ ਆ, ਉਤੋਂ ਸਟਾਮ ਲਵਾਂਗੇ, ਸਟਾਮ ਦੇ ਉੱਤੇ ਹਾਂਜੀ। ਇਹਦਾ ਪ੍ਰਿੰਟ ਕਰਾ ਲਾਂਗੇ। ਸੈਨ ਅੰਗੂਠੇ ਕਰਕੇ। Okay, ਅਗਰ ਭਾਈ। 2 ਸਾਲ ਨਹੀਂ ਲੈਣਾ, ਉਹਦੇ ਵਾਸਤੇ ਸਾਡੀ ਸ਼ਰਤ ਹੈ ਕਿ ਕਮ ਅਜ਼ ਕਮ 6 ਮਹੀਨੇ ਦਾ ਸਾਨੂੰ ਕਿਰਾਇਆ ਤੇ ਬਿਜਲੀ ਦਾ ਬਿੱਲ ਪਹਿਲੇ ਚਾਹੀਦਾ ਹੈ। ਓਕੇ ਓਕੇ ਹੋ ਗਿਆ ਭਾਈ। ਠੀਕ ਹੈ ਜੀ। ਓਕੇ ਹੋ ਹੁਣ ਗਿਆ। ਇਹ ਦੱਸੋ, ਪੋਰਸਲ ਹੈ ਸ਼ੀਟ ਵਾਲਾ ਲੈਣਾ ਕਿ ਪਲਸਤਰ ਵਾਲਾ ਲੈਣਾ? ਇਹਦਾ 15,000 ਕਿਰਾਇਆ, ਕੋਈ ਮਿਹਰਬਾਨੀ ਕਰ ਲੈਂਦੇ, ਕੋਈ ਮਤਲਬ ਥੋੜਾ ਭਾਜੀ, ਕਰ ਲੈਂਦੇ। ਮੰਗਿਆ ਜੀ 12,000 ਰੁਪਇਆ ਕਰ ਲਓ। ਚਲੋ ਯਾਰ, ਮੈਂ ਵੀ ਬਾਲ ਬੱਚੇ ਵਾਲਾ ਵਾ, ਕਿਰਾਇਆ ਦਾ ਲੇਟ ਨਹੀਂ ਹੋਏਗਾ ਉਹ ਭਾਈ। ਭਾਜੀ ਉੱਪਰਲਾ ਦੇਣਾ ਵਾ, ਆ ਨਹੀਂ। ਉਹ 10,000 ਵਾਲਾ ਲੈ ਲਓ ਨਾ ਤੁਸੀਂ। ਉੱਪਰਲਾ ਉਹ 10,000 ਫੇਰ ਤਾਂ ਤੁਸੀਂ 12, ਤੁਸੀਂ 2 ਵੱਧ ਕਮਾਓ। ਹੁਣ ਤੁਸੀਂ ਇਹ ਇੱਥੇ ਕਿਹੜਾ ਤੁਸੀਂ 2 ਛੜੇ ਜਾਣ ਉੱਤੇ ਜੱਫੀ ਪਾ ਕੇ ਇਕੱਲੇ ਵੀ ਸੁੱਤੇ ਰਹੋ ਤਾਂ ਖੈਰ ਹੈ ਭਾਈ। ਉਹ ਨਹੀਂ, ਅਸੀਂ ਕਿਤੇ ਮਤਲਬ ਲੜੇ ਇੱਕ ਜੱਫੀ ਦੂਜੇ ਪਾ ਕੇ ਕਿੱਥੇ ਸੁੱਤੇ ਰਹੀਏ? 24 ਘੰਟੇ ਇਹ ਸੌਂਦਾ ਵਾ, ਮੈਂ ਕੰਮ ਤੇ ਰਹਿਣਾ। ਜੱਫੀ ਕਿੱਥੇ ਪੈਣੀ? ਹਾਂਜੀ। ਤੁਸੀਂ ਭਾਜੀ ਚਲੋ ਕਾਪੀ ਪੈਨਸਲ ਫੜੋ ਭਾਈ ਨੇ।
ਭਾਈ ਲਿਖ ਉਹ ਪੜ੍ਹ ਕਰ ਕੇ ਲਿਖ ਪੜ੍ਹ ਤੇ ਕਰ ਲੈਨੇ, ਪਹਿਲੇ ਗੱਲ ਫਾਈਨਲ ਕਰ ਲਓ ਕਿ ਫਾਈਨਲ ਗੱਲ ਹੋ ਗਈ ਭਾਈ ਨੇ ਲਵਾਂਗਾ 2 ਸਾਲ ਵਾਸਤੇ ਤੁਸੀਂ ਮਕਾਨ ਲੈ ਰਹੇ ਹੋ। ਹਾਂਜੀ 15000 ਦੇ ਦਾਂਗੇ ਕਿਰਾਇਆ ਇਹਦਾ ਹਾਂ ਠੀਕ ਹੈ। ਤੇ 50000 ਐਡਵਾਂਸ ਕਰ ਲੈਣੇ ਉਹ ਯਾਰ ਤੂੰ ਅੰਨਾ ਤਾਂ ਨਹੀਂ ਹੈਗਾ, ਇਹਦਾ ਨਹੀਂ ਉੱਪਰ ਦਾ ਭਾਈ ਜੀ 50 ਯਾਰ ਉੱਪਰ ਬੱਚੇ ਆ, ਮੈਂ ਕਹਿੰਦਾ ਤੁਸੀਂ ਇੱਥੇ ਥੱਲੇ ਉਹ ਖਲਾਰਾ ਪਾਉਣਗੇ, ਉਹ ਥੱਲੇ ਰਹਿਣਗੇ, ਤੁਸੀਂ ਉੱਪਰ ਰਹੀ ਜਾਇਓ, ਡਿਸਟਰਬ ਨਾ ਹੋਵੋ। ਉਹਦੇ ਵਾਸਤੇ ਜੇ ਅਸੀਂ ਉੱਪਰ ਜਾਣੇ ਤੁਹਾਨੂੰ ਪਤਾ ਸਾਡਾ ਖਰਚਾ ਕਿੰਨਾ ਹੋਣਾ। ਆ ਪੌੜੀ ਦੀ ਸੀਟ ਤੇ ਸਭ ਤੋਂ ਪਹਿਲੇ ਤੋਂ ਗੇਟ ਦਾ ਇੱਕ ਪੱਲਾ ਜਿਹੜਾ ਇੱਥੇ ਤੱਕ ਸਾਨੂੰ ਕਰਨੀ ਪੈਣੀ ਦੀਵਾਰ, ਉਹਦੀ ਵਜ੍ਹਾ ਕਿ ਤੇਰੇ ਬੱਚੇ ਨੇ ਫੈਮਿਲੀ। ਕੋਈ ਨਹੀਂ ਤੁਸੀਂ ਘੰਗੂਰਾ ਮਾਰ ਕੇ ਆ ਜਾਣਾ, ਕੋਈ ਗੱਲ ਨਹੀਂ, ਭਾਬੀ ਤੁਹਾਡੀ ਅੰਦਰ ਚੱਲੀ ਕਿਸੇ ਟਾਈਮ ਸਾਡਾ ਗਲਾ ਵੀ ਖਰਾਬ ਹੁੰਦਾ, ਭਾਬੀ ਆਟਾ ਗੁੰਨਣ ਦੀ ਉੱਤੇ ਉੱਤੋਂ ਅਸੀਂ ਮਤਲਬ ਨਹੀਂ ਨਾ ਚੰਗਾ ਲੱਗਦਾ, ਧੀਆਂ ਤਿਹਾੜੀਆਂ ਸਭ ਦੀਆਂ ਸਾਂਝੀਆਂ। ਸਾਨੂੰ ਭਾਜੀ ਅੱਛਾ ਨਹੀਂ ਲੱਗਣਾ। ਚਲੋ ਇਹਦਾ ਤੁਸੀਂ ਪੌੜੀ ਖੜਕਾ ਦਿਆ ਕਰਨਾ, ਕੋਈ ਗੱਲ ਨਹੀਂ, ਬੱਚੇ ਯਾਰ ਕਿਸੇ ਟਾਈਮ ਨਹੀਂ ਵੀ ਖੜਕਾਉਂਦੇ, ਇਹ ਥੱਲੇ ਉਹਨਾਂ ਨਿਆਣੇ ਤੇਰੇ ਡਰ ਕੇ ਗੇਟ 'ਚ ਵੱਜ ਫੇਰ ਤੂੰ ਲਾਵਾਂ ਦੇਵੇ ਮੈਨੂੰ। ਚਲੋ ਫਿਰ ਤੁਸੀਂ ਏਦਾਂ ਕਰੋ, ਆਪਾਂ ਇੱਕ ਨਾ ਬੈਲ ਲਵਾ ਲਾਂਗੇ ਹੂਟਰ ਜਿਹੀ, ਉਹ ਇੱਥੇ ਬੈਲ ਲਵਾ ਲਾਂਗੇ, ਜਦੋਂ ਤੁਸੀਂ ਉਤਰਨ ਲੱਗੇ ਬਟਨ ਉੱਤੇ ਹੋਏਗਾ ਅਸੀਂ ਕਹਾਂਗੇ ਲਾਸ਼ਾ ਹੁੰਦਾ ਹੀ ਇਹ ਲੈ ਨਾ ਫੁੱਟਬਾਲ ਜਿਹੜਾ ਅਸਰ ਲੜਾਈ ਉੱਥੇ ਦੀ ਉੱਥੇ ਵੀ ਜਦੋਂ ਅਸੀਂ ਥੱਲੇ ਆਉਣ ਲੱਗੇ ਬੈਲ ਦੇਣੀ ਹੋਵੇ, ਉੱਤੋਂ ਗਈ ਹੋਵੇ ਬੱਤੀ। ਅੱਛਾ ਵੱਡੇ ਤੁਸੀਂ ਜੇ ਜਾਂ ਤੁਸੀਂ? ਮੈਂ ਆ ਵੱਡੇ ਨੇ ਪੱਕ ਵੀ ਇਹਨਾਂ ਦੇ ਸਿਰ ਤੇ ਬੰਨੀਆਂ, ਸੌਂਦੇ ਵੀ ਇਹੀ ਆ। ਮੈਂ ਛੋਟਾ ਮੈਂ ਕੰਮ ਤੇ ਜਾਂਦਾ। ਚਲੋ ਜੀ ਸਾਡੇ ਵੱਲੋਂ ਦੋਨੇ ਹੀ ਨਾ ਜਾਓ, ਸਾਨੂੰ ਕੀ ਇਸ ਤੇ ਕਿਰਾਇਆ ਦੇਣਾ ਤੇ ਰਹਿਣਾ ਪਾਏ। 6 ਮਹੀਨੇ ਦਾ ਭਾਜੀ ਐਡਵਾਂਸ ਹੋ ਗਿਆ, 6 ਮਹੀਨੇ ਦਾ ਬਿਜਲੀ ਦਾ ਬਿੱਲ ਉਹ ਪਗੜੀ ਦੇ ਵਿੱਚ ਹੀ ਸ਼ਾਮਲ ਕਰਕੇ ਉਸ ਸਟਾਮ ਤੇ ਲਿਖਿਆ। 6 ਮਹੀਨੇ ਦਾ ਨਹੀਂ ਭਾਈ, ਅਸੀਂ ਤੁਹਾਨੂੰ ਇਦਾਂ ਕਰਾਂਗੇ ਕਿ 15000 ਰੁਪਇਆ ਕਿਰਾਇਆ ਨਾ, ਹਾਂਜੀ 15 ਚੌਕਾ 60 ਦਵਾਂਗੇ, 50 ਕੁ ਦੇਣਾ, 10000 ਵੱਧ ਲਵੋ, 4 ਮਹੀਨਿਆਂ ਦਾ ਕਿਰਾਇਆ ਅਸੀਂ ਤੁਹਾਨੂੰ ਪਹਿਲੋਂ ਦੇ ਦਾਂਗੇ। ਚਲੋ ਠੀਕ ਹੈ। ਕਾਪੀ ਪੈਨਸਲ ਪੜ ਲਓ ਭਾਈ ਜਰਾ, ਲਿਆ ਯਾਰੋ ਕਾਪੀ ਲਿਖ ਪੜ੍ਹ ਕਰ ਲਈਏ। ਲਿਖ ਸ਼ਨਾਖਤੀ ਕਾਰਡ ਕੋਲ। ਹਾਂਜੀ ਸਾਰਾ ਕੁਝ ਕੋਲ ਆ ਭਾਈ ਸਾਡੇ। ਹਾਂ A few minutes later. ਉਹ ਲਾਇਆ ਕਾਪੀ ਪੈਨਸਲ ਜਲਦੀ। ਲੱਗਦਾ ਦੁਕਾਨ ਤੋਂ ਲੈਣ ਚਲਾ ਗਿਆ। ਨਹੀਂ ਭਾਜੀ ਉੱਥੇ ਅੰਦਰ ਹੀ ਪਈ ਸੀ। ਅੰਦਰ ਹੋ ਬੈਠ ਆ ਰੱਖੋ, ਲਿਆ ਯਾਰ। ਲਓ ਜੀ ਭਾਜੀ 2 ਸਾਲ ਲਿਖਿਓ, ਹਾਂਜੀ ਰਹਿਣਾ ਵਾ ਮੈਂ ਜੀ 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 ਤੇ 60000 ਰੁਪਇਆ ਐਡਵਾਂਸ, ਅੱਛਾ ਮਤਲਬ 4 ਮਹੀਨੇ ਦਾ ਪਹਿਲੋਂ ਦੇ ਦੇਣਾ ਤੁਹਾਨੂੰ। ਠੀਕ ਹੈ ਜੀ ਜੀ, ਪਰੇਸ਼ਾਨੀ ਦੀ ਬਿਲਕੁਲ ਗੱਲ ਕੋਈ ਨਹੀਂ ਭਾਈ। ਤੇ ਸ਼ਨਾਖਤੀ ਕਾਰਡ ਹੈਗਾ ਕੋਲ? ਰਾਸ਼ਨ ਦੇਣ ਲੱਗੇ ਛਾਪੜ ਬਣਾ ਕੇ ਰੱਖੇ ਤੇ ਚੌਲ ਬਣਨਾ ਹੈ। ਤੁਸੀਂ ਤੇ ਕਿਉਂ ਪੁੱਛਦੇ, ਅੱਗੇ ਤੁਹਾਨੂੰ ਕਿਹਾ ਤੇ ਹੈਗਾ ਅੱਗੇ ਆਪਾਂ ਪੁੱਛੋ। ਠੀਕ ਹੈ। ਹਾਂਜੀ ਅੱਛਾ ਜੀ ਇੱਕ ਮਿੰਟ ਯਾਰ ਇੱਧਰ ਆਹ ਪਹਿਲੋਂ ਵੀ ਲਿਖਿਆ, ਪਹਿਲੋਂ ਵੀ ਰਹਿੰਦਾ ਕਿਰਾਏ ਤੇ ਇੱਥੇ। ਨਹੀਂ ਉਹ ਭਾਈ ਮਤਲਬ ਤੁਹਾਡਾ ਆਪਣਾ ਹੀ ਆ ਨਾ, ਵੇਖਿਓ ਕਿਤੇ ਮਤਲਬ ਉਹ ਨਹੀਂ ਤੁਸੀਂ ਚੜੇ ਨੂੰ ਫੇਰ ਚੜਾ ਦਿਓ। ਆਪਾਂ ਹੀ ਉਹ ਕਰਦੇ ਸਨ ਨਾ ਪ੍ਰਾਪਰਟੀ ਦਾ ਮਾਸ਼ਾਅੱਲਾ ਕੰਮ, ਤੇ ਉਹਨਾਂ ਨੇ ਹਿਸਾਬ ਕਿਤਾਬ ਲਿਖੇ ਤੇ ਮੈਂ ਕਹਿੰਦਾ ਉਹ ਲੈ ਰਿਕਾਰਡ ਲਓ, ਇਹਨਾਂ ਨੂੰ ਨਾ ਛੇੜੋ। ਆਹੋ ਚਲੋ ਨਹੀਂ ਕਰ ਲਓ ਇਹ ਆ ਲਓ। ਹਾਂਜੀ ਭਾਈ ਜਾਨ ਲਿਖਾਓ। ਨਾਮ ਕੀ ਹੈ ਤੁਹਾਡਾ? ਜੀ ਨਾਮ ਮੇਰਾ ਜੀ ਬਬਲੂ ਜੀ। ਬਬਲੂ। ਤੁਹਾਡੇ ਬੇਟੇ ਦਾ ਨਹੀਂ ਪੁੱਛਿਆ, ਤੁਹਾਡਾ ਨਾਮ ਕੀ ਹੈ? ਬੇਟੇ ਦਾ ਨਾਮ ਕਦੋਂ ਆ ਜਨਾਬ? ਆਪਣਾ ਦੱਸਿਆ ਰਫੀਕ ਬਬਲੂ, ਰਫੀਕ ਬਬਲੂ। ਹਾਂਜੀ ਰਫੀਕ ਤੇ ਚਲੋ ਸਮਝ ਪਹਿਲਾਂ ਨਾਮ ਠੀਕ ਆ ਰਫੀਕ। ਬਬਲੂ ਤਾਂ ਤੂੰ ਐਵੇਂ ਹੀ ਆਪਣੇ ਨਾਲ ਲਾਇਆ ਵਾ। ਮੈਂ ਉਹ ਕਹਿਣ ਲਿਆ ਵੀ ਨੈਣ ਲੱਗ ਨਹੀਂ ਰਿਹਾ ਭਾਈ ਸ਼ੇਪ ਜਿਉ ਵਧੀ ਹੈ ਨਾ, ਇਸ ਕਰਕੇ ਜ਼ਰਾ ਤੁਸੀਂ ਲਵਾ ਵੀ ਲਓ ਤੇ ਰਫੀਕ ਸਹੀ ਤੇ ਸੱਜ ਰਿਹਾ ਪਤਾ ਤੁਹਾਨੂੰ। ਕੀ ਜਿੱਦਾਂ ਝੁਰਨੀਆਂ ਪੈਣ ਦੀਆਂ ਰਫੀਕ ਹੀ ਘਵਾਓ। ਹਾਂ ਕਿਉਂਕਿ ਬਬਲੂ ਤੇ ਮੇਰੇ ਵਰਗੇ ਮੁੰਡੇ ਰੱਖਣ, ਇਹਦੇ ਵਰਗਾ ਨੋਮੀ ਟੋਮੀ ਸਨੀ ਬਬਲੂ। ਟੋਮੀ ਸਹੀ। ਭਾਜੀ ਵਾਲਸਾ ਜਦੋਂ ਫੌਤ ਹੋਣ ਲੱਗੇ ਸੀ ਨਾ ਤੇ ਮੈਨੂੰ ਪਿਆਰ ਦੇ ਨਾਲ ਸਨੀ ਕਹਿੰਦੇ ਸੀ ਤੇ ਵੱਡੇ ਭਾਜੀ ਨੂੰ ਜਿਮੀ ਕਹਿੰਦੇ ਸੀ। ਉਹ ਜਿਮੀ ਨਹੀਂ, ਉਹ ਗੋਗੀ ਆ ਪਾਗਲਾ, ਪਿਆਰ ਨਾਲ ਭਾਈ ਗੋਗੀ ਕਹਿੰਦੇ ਯਾਰ ਸੀ। ਜੋ ਮਰਜ਼ੀ ਯਾਰਾਂ ਕਹਿੰਦੇ ਦੋਸਤਾਂ ਨੇ ਰੱਖ ਦਿੱਤਾ ਨਾ, ਵਾਰਾ ਫਿਰਦਾ ਸੀ ਤੂੰ। ਜੋ ਹਾਂਜੀ। ਮਰਜ਼ੀ ਕਹਿੰਦੇ ਹੁਣ ਭਾਈ। ਚਲੋ 2 ਸਾਲ ਤੁਹਾਡਾ ਲਿਖ ਲੈ ਜੀ, 2 ਰਫੀਕ ਸਾਲ ਲਿਖਣਾ ਕਿ ਬੱਗੀ ਲਿਖਣਾ? ਤੁਸੀਂ ਰਫੀਕ ਬਬਲੂ ਪੂਰਾ ਨਾਮ ਲਿਖੋ ਨਾ, ਚਲੋ ਜੀ। ਕਿਰਾਇਆ ਦੇਣਾ ਪੂਰਾ ਨਾਮ ਹੋਵੇ। ਰਫੀਕ ਫਜ਼ੂਲ ਬਬਲੂ। ਰਫੀਕ ਬਬਲੂ। ਹਾਂਜੀ। ਲਓ ਜਨਾਬ। ਹਾਂਜੀ ਅੱਜ ਤਰੀਕ ਹੈ ਭਾਈ? ਵਾਲਿਦ ਦਾ ਨਾਮ ਦੱਸੋ ਪਹਿਲੇ। ਮੁਹੰਮਦ ਸ਼ਫੀਕ। ਮਾਸ਼ਾਅੱਲਾ ਮੁਹੰਮਦ ਸ਼ਫੀਕ ਬਹੁਤ ਅੱਛੇ। ਜੀ। ਤੇ ਆਪਣਾ ਕਾਰਡ ਹੈਗਾ ਨਾ ਕੋਲ? ਹਾਂਜੀ ਕਾਰਡ ਹੈਗਾ ਭਾਈ। ਕਾਰਡ ਦਿਓ ਮੈਨੂੰ ਸਭ ਤੋਂ ਪਹਿਲੇ। ਰਿਹਾਇਸ਼ ਆਪਣੀ ਸ਼ੁਰੂ ਤੋਂ ਕਿੱਥੇ ਦੀ ਹੈ? ਉਹ ਸ਼ੁਰੂ ਤੋਂ ਪਿੰਡ ਦੇ ਰਹਿਣ ਵਾਲੇ ਆ ਜੀ, ਸ਼ਹਿਰ ਚ ਕਿਹੜਾ ਨਵੇਂ ਪਿੰਡ ਆਏ ਆਪਣਾ? ਨੇ। ਸਾਡਾ ਜੀ ਛਾਦੇ ਵਾਲਾ ਖੂਹ ਕਮਾਲੀਏ ਤੋਂ ਆਏ ਆ ਜੀ ਅਸੀਂ। ਕਾਰਡ ਆਪਣਾ ਦਿਓ ਨਾ, ਤਾਂ ਤੁਸੀਂ ਵਾਲਦ ਸਾਹਿਬ ਦਾ ਦੇਣ ਡਏ। ਨਹੀਂ ਮੇਰਾ ਹੀ ਉਹ ਅਸਲ ਚ ਭਾਈ ਨੇ, ਮੈਂ ਵਿਗ ਲਾਈ ਆ ਨਾ ਤੇ ਉਹ ਤਸਵੀਰ ਵਿਗ ਤੋਂ ਆ ਬਗੈਰ। ਵੇਖੀ ਇਹਦਾ ਕਾਰਡ। ਉਹ ਭਾਈ ਇੱਥੇ ਤਾਂ ਤੂੰ ਚੰਗਾ ਭਲਾ ਬਜ਼ੁਰਗ ਲੱਗਣ ਡਿਆ। ਉਹ ਨਹੀਂ ਤੇ ਭਾਈ। ਫੇਰ ਬਬਲੂ ਕੋ ਆਈ ਜਾਂਦੇ ਆ। ਉਹ ਭਾਈ ਨੂੰ ਵਿਗ ਲਾਈ ਆ ਨਾ, ਇਸ ਕਰਕੇ ਪੀਸ ਲਵਾਇਆ ਵਾ ਉਹਨਾਂ ਨੇ। ਇਹ ਪਹਿਲੇ ਲਾਈ ਆ ਹੁਣ ਲਵਾਈ ਆ। ਹਾਂਜੀ ਭਾਈ ਹੁਣ ਰਾਤ ਨੂੰ ਵੀ ਲਾ ਕੇ ਸੌਂਦੇ ਆ। ਚੁੱਕਣੀ ਤੁਸੀਂ ਭਾਈ ਇਹਨੇ ਵੈਸੇ ਪੁੱਛਿਆ। ਇਹ ਧੋਣੀ ਹੈ ਤੁਸੀਂ? ਅੱਛਾ ਤੁਹਾਡੇ ਬੱਚੇ ਤੁਹਾਨੂੰ ਲਾਡ ਨਾ ਮਤਲਬ ਇੱਥੋਂ ਨਹੀਂ ਕਹਿ ਸਕਦੇ ਹੋਏ ਘਰ ਪਾਪਾ ਆਏ ਹਨਾ? ਨਹੀਂ ਇਹ ਤਾਂ ਮਤਲਬ ਘੋੜਾ ਵਾ ਕਿ ਉਹ ਮੇਰੀਆਂ ਗੁਲਾਮਾਂ ਖਿੱਚਣੀਆਂ ਉਹਨਾਂ ਨੇ। ਹੁੰਦੇ ਹੀ ਆ ਭਾਈ ਨੇ। ਮੈਂ ਤਾਂ ਮੁਹੱਬਤ ਨਾਲ ਸਾਡੀ ਭਰਜਾਈ ਇੱਥੇ ਹੱਥ ਫੇਰਦੀ ਹੋਣੀ, ਇੱਥੇ ਤਾਂ ਫੇਰ ਹੀ ਨਹੀਂ ਸਕਦੀ। ਉਹ ਜਿੱਥੇ ਮਰਜ਼ੀ ਹੱਥ ਫੇਰੀ ਜਾਵੇ ਯਾਰ, ਤੁਸੀਂ ਆਪਣਾ ਲਿਖੋ। ਵੈਸੇ ਤੁਸੀਂ ਕੀ ਕਰਨਾ? ਮਕਾਨ ਦੇਣਾ, ਰਿਸ਼ਤਾ ਦੇਣਾ, ਮੈਨੂੰ ਤੁਸੀਂ ਕੀ ਕਰਨਾ ਭਾਈ? ਗੁੱਸਾ ਕਾਹਤੋਂ ਕਰ ਬੰਦੇ ਰਹੇ ਨੂੰ ਸੀ? ਗੱਲ ਗੱਲ ਕਰਨੀ ਹੈ। ਨਹੀਂ ਭਾਈ ਤੁਸੀਂ ਮੇਰੇ ਸਿਰ ਦੇ ਦੁਆਲੇ ਕਿਉਂ ਸਿਰ ਹੋ ਦੇ ਗਏ? ਦੁਆਲੇ ਵੀ ਤੈਨੂੰ ਅਸੀਂ ਇਤਲਾਹ ਤੁਸੀਂ ਦਿੰਦੇ ਕਿਰਾਏ ਦੇ ਸਿਰ ਹੋਵੋ, ਤੁਸੀਂ ਮੇਰੇ ਸਿਰ ਹੁੰਦਾ ਹੈ ਜੀ। ਅਭੀ ਤੂੰ ਨੇ ਵਿਚਾਰਾ ਸਾਰੇ ਜ਼ਿੰਦਗੀ ਨਹਿਰ ਤੇ
ਨਹੀਂ ਨਹਾ ਸਕਦਾ ਤੂੰ ਛਾਲ ਮਾਰਨੀ ਵੇਖ ਤੇਰੀ ਪੁੜੋ ਪਾਰ ਹੋਣੀ ਤੂੰ ਉੱਥੇ ਅੜਿਆ ਨਹਿਰ ਚ ਕਿਉਂ ਭਾਈ ਨਾ ਇੱਥੇ ਮਤਲਬ ਗੁਸਲਖਾਨੇ ਨਹੀਂ ਬਣਾਏ ਕਈ ਦਫਾ ਗੁੱਡੀ ਕੁੱਟੀ ਹੁੰਦੀ ਕਿਉਂ ਭਲਾ ਭਲਾ ਕਿਉਂ ਕਿਉਂ ਇਹਦੇ ਵੇਖ ਨਾ ਭਾਂਡੇ ਧੋਣ ਦੀ ਹੁੰਦੀ ਅੱਛਾ ਜਾ ਵੀਆਂ ਦੀ ਤੇ ਕੀ ਕੁਛ ਕਹਿੰਦਾ ਵਾ ਕੀ ਕਹਿੰਦਾ ਉਹ ਵੈਸੇ ਕਿ ਸਾਡੇ ਭਾਈਆਂ ਦੀ ਠੀਕ ਹੈ ਲਿਖ ਲਿਆ ਜੀ ਏ ਜੀ ਮੁਹੰਮਦ ਸ਼ਫੀਕ ਹਾਂਜੀ ਰਫੀਕ ਬਬਲੂ ਵਲਦ ਮੁਹੰਮਦ ਸ਼ਫੀਕ ਐਡਵਾਂਸ ਲਿਖੋ ਜੀ 60000 ਰੁਪਇਆ 60000 ਰੁਪਇਆ ਹੋ ਗਿਆ ਜਨਾਬ ਐਡਵਾਂਸ ਹਾਂਜੀ ਜੀ ਹਾਂਜੀ 2 ਸਾਲ ਮੁੱਦਤ ਹਾਂਜੀ ਠੀਕ ਹੈ ਜੀ ਜੀ 2 ਸਾਲ ਇਹ ਕਿਹੜਾ ਜਾਣੇ ਜੂਨ ਹੈ ਜੀ ਜੂਨ ਹੈ ਜੂਨ ਵਿਗੜੀ ਅੱਛਾ। ਦੀ ਤੇ ਪਈ ਹੈ ਨਾ ਵੇਖੋ ਤੁਸੀਂ ਵਿਗੜੀ ਪਈ ਹੈ ਜੂਨ ਇਹ ਜੂਨ 'ਚ ਬਹੁਤ ਗਰਮੀ ਹੁੰਦੀ ਭਾਈ ਤਰੀਕ ਕਿੰਨੀ ਅੱਜ ਤਰੀਕ ਭਾਜੀ ਤੁਹਾਡੀ ਸੌਣ ਦੀ 17 ਹੋ ਗਈ ਹੈ ਸੌ ਜਾਓ ਤੁਸੀਂ 17 ਦਿਨ ਸੁਤਾ ਰਹੇ ਸੌਣ ਭਾਦੋ ਸ਼ੁਰੂ ਹੋ ਗਿਆ ਸੌਣ ਦਾ ਮਹੀਨਾ ਚਲੋ ਚੜ੍ਹ 17 ਗਿਆ। ਤਰੀਕ ਲੈ 17 ਤਰੀਕ ਜਨਾਬ ਹਰ ਹੋ ਗਈ। 17 ਤਰੀਕ ਤੇ ਤੁਹਾਨੂੰ ਕਿਰਾਇਆ ਦੇ ਦੇਣਾ 17/6/2025 ਇਹ ਭਾਈਜਾਨ ਨੂੰ 17 ਦੀ 18 ਨਹੀਂ ਹੋਣੀ ਚਾਹੀਦੀ 16 ਭਾਵੇਂ ਕਰ ਲਓ ਇਹ ਵਾਰੇ ਦੀ ਹੈ ਸਾਡੀ ਓਕੇ ਭਾਈ ਠੀਕ ਹੈ ਜੀ ਇਹ ਕਿਰਾਏ 16 ਤੋਂ ਪਰੇਸ਼ਾਨ ਨਹੀਂ ਅੱਛਾ ਹੋਣਾ ਪਤਾ ਤੁਹਾਨੂੰ ਹੋਰ ਵੀ ਗੱਲਾਂ ਦੱਸਦੀ ਅਸੀਂ ਤਾਂ ਦੋਵੇਂ ਭਰਾ ਤਬੀਅਤ ਦੇ ਬੜੇ ਗਰਮ ਆ ਕੋਈ ਅਸੀਂ ਗੱਲ ਨਹੀਂ ਬਰਦਾਸ਼ਤ ਕਰਦੇ ਹੈਗੇ ਆ ਕਿ ਬਿੱਲ ਸਾਡਾ ਲੇਟ ਹੋਵੇ ਸਾਡਾ ਕੋਈ ਆਣ ਕੇ ਮੀਟਰ ਕੱਟੇ ਹਾਂਜੀ ਤੁਹਾਡੀ ਵਜ੍ਹਾ ਦੇ ਨਾਲ ਅਗਰ ਸਾਨੂੰ ਕੋਈ ਟੈਨਸ਼ਨ ਨਹੀਂ ਤੁਹਾਡਾ ਸਮਾਨ ਚੁੱਕਣਾ ਤੁਹਾਨੂੰ ਠੁੱਡੇ ਮਾਰ ਕੇ ਬਾਹਰ ਕੱਢਣਾ ਫੇਰ ਨਾ ਕੋਈ ਦੱਸਿਆ ਨਹੀਂ ਦੱਸਿਆ ਨਹੀਂ ਇਹ ਗੱਲ ਪਹਿਲੇ ਕਿਰਾਇਆ ਲੇਟ ਹੋਣਾ ਹੀ ਨਹੀਂ ਨਾਲੇ ਤੁਸੀਂ ਜਿੰਨੇ ਮਰਜ਼ੀ ਗਰਮ ਹੋਵੋ ਕੋਈ ਗੱਲ ਨਹੀਂ ਆ ਜਿੰਨਾ ਤੇ ਮੈਂ ਕੋਲ ਰਹਿੰਦਾ ਸੀ ਉਹ ਵੀ ਬੜਾ ਗਰਮ ਸੀ ਅੱਛਾ ਇਸ ਕਿਸਮ ਦਾ ਠੰਡਾ ਕੀਤਾ ਵਾ ਹੁਣ ਬਿਹਤਰੀਨ ਆ। ਕਿੰਨੀਆਂ ਉਹ ਤਾਂ ਮੈਨੂੰ ਤਰਲੇ ਕਰ ਰਿਹਾ ਮਕਾਨ ਨਾ ਛੱਡ ਮੈਂ ਕਿਹਾ ਨਹੀਂ ਜਿਹਨੂੰ ਮੈਂ ਇੱਕ ਵਾਰੀ ਕੁੱਟ ਦਵਾਂ ਮੈਂ ਉਹਦੇ ਮਕਾਨ 'ਚ ਨਹੀਂ ਰਹਿੰਦਾ ਮੈਨੂੰ ਲੱਗਦਾ ਭਾਜੀ ਅਗਲੇ ਨੂੰ ਘੁੱਟਦਾ ਹੀ ਇਦਾਂ ਦਾ ਵਾ ਕਿ ਅਗਲਾ ਕਹਿੰਦਾ ਮਕਾਨ ਨਾ ਛੱਡ ਪਿੰਨੀ ਫੜ ਲਾ ਮੇਰੀ ਉਹ ਕੋਟ ਨੇ ਮੇਰਾ ਖਿਆਲ ਕੋਟ ਗੈਂਡੇ ਧਿਆਨ ਕਰ ਲਈ ਸਾਨੂੰ ਤੇ ਛਡਾਉਣ ਵਾਲੇ ਵੀ ਕੋਈ। ਉਹ ਤੁਸੀਂ ਭਰਾ ਜੀ ਕਿ ਨਨਾਨਾ ਜੇ ਇੱਕ ਦੂਜੇ ਦੀਆਂ ਕਿੱਦਾਂ ਤੁਸੀਂ ਕੰਨ ਭਰਨ ਗੱਲ ਭਾਜੀ ਘਰ ਦੇ ਵੀ ਪਰਦੇ ਦੇ ਵੀ ਹੁੰਦੇ ਅਸੀਂ ਉਹ ਲਓ ਜੀ ਭਾਈ ਜੀ ਕਿਰਾਇਆ ਤੁਹਾਨੂੰ ਪੂਰੇ 17 ਤੇ ਮਿਲ ਜਿਆ ਕਰੇਗਾ ਠੀਕ ਹੈ ਠੀਕ ਹੋ ਗਿਆ ਜੀ ਆਪਾਂ ਠੀਕ ਹੈ ਕਹਿਣਾ ਨਾ ਪਵੇ ਸਾਨੂੰ ਕਿ ਕਿਰਾਇਆ ਨਹੀਂ ਹੈ ਨਹੀਂ ਭਾਈ ਨਹੀਂ ਕਹਿਣਾ ਹੀ ਨਹੀਂ ਪੈਣਾ ਇਹ ਮਤਲਬ 17 ਇੱਕ ਚੀਜ਼ ਦੇਣੀ ਜੋ ਅਸੀਂ ਬਲਕਿ 17 ਤੇ ਦਿਆ ਕਰਨੇ ਸੀ 16 ਤੇ ਮੂੰਹ ਤੇ ਕਿਰਾਇਆ ਮਾਰਿਆ ਕਰਨਾ ਆਪਾਂ ਸੇ ਮਾਰਦਾ ਮੂੰਹ ਤੇ ਕੀ ਹੈ ਮਤਲਬ ਮਤਲਬ ਪਹਿਲੇ ਫੜਾ ਦਿਆ ਕਰਨਾ ਆਪ ਇਥੋਂ ਬਾਅਦ ਦੇਣੇ ਕਿ ਭਾਜੀ ਭਾਈ ਗੋਗੀ ਕਿਰਾਇਆ ਲੈ ਲੈ ਮੈਂ ਥੱਲੇ ਨਹੀਂ ਮੈਂ ਥੱਲੇ ਵਾਲਾ ਕੀਤਾ ਤੁਸੀਂ ਉੱਤੇ ਰਹਿਣਾ ਨਹੀਂ 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 ਤੁਸੀਂ ਇਹ ਨਹੀਂ ਕਰਨਾ ਭਾਈ ਗੋਗੀ ਉਹ ਭਾਈ ਰੋਗੀ ਕੀ ਹੋ ਗਿਆ ਤੈਨੂੰ ਓਏ ਗੋਗੀ ਅਬੇ ਨਹੀਂ ਇੱਧਰ ਇਮਲੀ ਕਿਰਾਇਆ ਇੱਧਰ ਫੜਾਉਣਾ ਭਾਜੀ ਓਕੇ ਭਾਈ ਨਾ ਓਕੇ ਮੈਂ ਕਿਰਾਇਆ ਜਦੋਂ 16 ਤਰੀਕ ਹੋਣੀ ਆ ਨਾ ਮੈਂ ਆਪਣਾ ਕਿਰਾਇਆ ਵਾਰ ਕੇ ਉੱਤੇ ਸੁੱਟ ਦਿਆ ਕਰਨਾ ਉੱਤੇ ਸੁੱਟ ਦੇਣਾ ਮਤਲਬ ਕਿ ਸਦਕੇ ਵਾਲਾ ਗੋਸਰ ਸੁੱਟਣਾ ਅਸੀਂ ਕਾਮ ਆ ਦੋ ਤੇ ਜਿੱਦਣ 18 ਹੋ ਗਈ ਨਾ ਉਦੋਂ ਮੈਂ ਤੁਹਾਡਾ ਸਮਾਨ ਸਾਰਾ ਵਾਰ ਕੇ ਬਾਹਰ ਸਿੱਟ ਦੇਣਾ ਘਰ ਦੇ ਚ ਰੱਖ ਨਹੀਂ ਨਹੀਂ ਇਹ ਦੇਣ ਆਉਣਾ ਹੀ ਨਹੀਂ ਭਾਈ ਨੇ ਕੰਮ ਕਾਰੋਬਾਰ ਵਾਲੇ ਚਲੋ ਇਹ ਤੇ ਅੱਛੀ ਗੱਲ ਆ ਰੌਲਾ ਨਹੀਂ ਪਏਗਾ ਤੇ ਅਸੀਂ ਤੇ ਆਪ ਚਾਹੁੰਦੇ ਕੋਈ ਇਦਾਂ ਦਾ ਕਿਰਾਏਦਾਰ ਆਵੇ ਲਓ ਜੀ ਜਨਾਬ ਫਾਈਨਲ ਹੋ ਗਈ ਜੀ ਹੁਣ ਓਕੇ ਹਾਂਜੀ ਫਾਈਨਲ ਹੋ ਗਈ ਆ ਲਿਖ ਪੜਿਆ ਹੋ ਗਿਆ ਸਾਈਨ ਕਰਾ ਲਓ ਸਾਈਨ ਤੇ ਕਰਾਏ ਨਹੀਂ ਉਹ ਕਰਾਉਨੇ ਐਡਵਾਂਸ ਦੇ ਦਿਓ ਜਾ ਕੇ ਕਰਾਵਾਂਗੇ ਪਹਿਲੇ ਪੈਸੇ ਦਿਓਗੇ ਤੇ ਸਾਈਨ ਕਰਾਵਾਂਗੇ ਨਾ ਲਓ ਜੀ ਪੈਸੇ ਮੈਂ ਤੁਹਾਨੂੰ ਚੈੱਕ ਹੀ ਦੇ ਦੇਣਾ ਭਾਈ ਨੂੰ ਨਹੀਂ ਚੈੱਕ ਤੁਸੀਂ ਉਹ ਨਹੀਂ ਭਾਈ ਨੂੰ ਮਜਬੂਰੀ ਆ ਨਾ ਫਿਰ ਉਹ ਗੱਲ ਇਹ ਕਿ ਤੁਸੀਂ ਆਪ ਹੀ ਉੱਥੋਂ ਕੈਸ਼ ਕਰਾ ਲੈਣਾ ਚਲੋ ਠੀਕ ਉਹ ਚੈੱਕ ਤੇ ਸਾਈਨ ਕਰ ਦਿਓ ਆਪਣੇ ਹਾਂਜੀ ਠੀਕ ਹੈ ਇੱਥੇ ਸਾਈਨ ਕਰ ਦਿਓ ਨਾ ਤੁਸੀਂ ਆਪਣੇ ਹਾਂਜੀ ਇਹ ਚੈੱਕ ਤੇ ਸਾਈਨ ਕਰੋ 60000 ਹਾਂਜੀ ਇਹਨੂੰ ਬੰਦ ਕਰ ਚਲੋ ਤੇ ਭਾਜੀ ਦੂਸਰੀ ਗੱਲ ਇਹ ਹੈ ਗੋਗੀ ਹਾਂਜੀ ਚੈੱਕ ਮੈਨੂੰ ਥੋੜਾ ਚੈੱਕ ਨਾ ਕਰੀ ਜਾ ਮੈਂ ਚੈੱਕ ਕਰ ਲੈਂਦੇ ਬੰਦਾ ਠੀਕ ਹੈ ਉਹ ਜੀ। ਯਾਰ ਤੂੰ ਸੁਣ 60000 ਰੁਪਇਆ ਉਹ ਐਡਵਾਂਸ ਜਿਹੜਾ ਉਹ ਚੈੱਕ ਆ ਬਕਾਇਆ ਕਿਰਾਇਆ ਨਾਲੋਂ ਨਾਲ ਦੇਈ ਜਾਣਾ ਠੀਕ ਹੋ ਗਿਆ ਠੀਕ ਹੋ ਗਿਆ ਤੇ ਸਮਾਨ ਤੁਸੀਂ ਕਿੱਦਾਂ ਲਿਆਉਣਾ ਜੀ ਸ਼ਾਮ ਨੂੰ ਇਹ ਲੈ ਆਉਣਾ ਜਾਂ ਸਵੇਰ ਲੈ ਆਉਣਾ ਸਵੇਰ ਲੈ ਆਵਾਂਗੇ ਤੁਸੀਂ ਭਾਜੀ ਇਹ ਕਰੋ ਸਮਾਨ ਪਰਸੋਂ ਲਿਆਓ ਕਿਉਂਕਿ ਉਹ ਨਾ ਆਪਣਾ ਇਹ ਧੋਣਾ ਵਾ? ਨਹੀਂ ਪਰਸੋਂ ਲੈ 2 ਦਿਨ ਭਾਜੀ ਨੇ ਉੱਤੇ ਸੌਣਾ ਹਾਲੇ ਉਹ ਦੋਰੇ ਫਟਿਆ ਤੇ ਉੱਤੇ ਸੋਈ ਜਾਓ ਮੈਂ ਤੇ ਥੱਲੇ ਵਾਲਾ ਪੋਰਸ਼ਨ ਲਿਆ ਉਹ ਭਾਈ ਤੁਹਾਡਾ ਉਹ ਉੱਪਰ ਵਾਲਾ ਪੋਰਸ਼ਨ ਨਹੀਂ ਭਾਈ ਨੇ 15000 ਰੁਪਇਆ 4 ਮਹੀਨਿਆਂ ਦਾ 60000 ਤਾਂ ਬਣਦਾ 15000 ਚ ਬਣ ਉਹ ਗਿਆ ਭਾਜੀ ਉਹ ਥੱਲੇ ਵਾਲਾ ਪੋਰਸ਼ਨ ਮੱਲਣ ਦੇ ਉਹ ਥੱਲੇ ਹੀ 15 ਦਾ ਦਿੱਤਾ ਵਾ ਹੋਰ ਉੱਤੇ ਤੇ ਸਾਨੂੰ ਡਰ ਲੱਗਣਾ ਰਹਿੰਦਾ ਅੱਛਾ 2 ਦਿਨ ਭਾਜੀ ਭਲਾ ਤੁਹਾਨੂੰ ਕਿਉਂ ਕਹੇ ਜੀ ਜੀ ਆ ਸਾਡਾ ਮਤਲਬ ਕੁਝ ਸਮਾਨ ਹੈਗਾ ਵਾ ਉਹ ਮੈਂ ਤੇ ਸਵੇਰ ਜਾਣਾ ਕੰਮ ਦਾ ਪਤਾ ਕਰਨ ਤੇ ਉਹ ਇਕੱਲੇ ਕੋ ਤੇ ਜਾ ਨਹੀਂ ਹੋਣਾ ਉੱਤੇ ਸਮਾਨ ਤੇ ਕੋਈ ਨਹੀਂ ਪਿਆ ਰਵੇ ਕੀ ਪਿਆ ਵਾ ਅੰਦਰ ਮੰਜਾ ਬਿਸਤਰਾ ਹੀ ਹੋਣਾ ਉਹ ਤੇ ਉਹ ਅਸੀਂ ਨਹੀਂ ਜਾਵਾਂਗੇ। ਮੰਜਾ ਬਿਸਤਰਾ ਹੋਣ ਪਿਆ ਸਾਡੀ ਫ੍ਰਿਜ ਹੋਵੇ ਸਾਰਾ ਆ ਚੁੱਕ ਲੈਣਾ ਭਾਈ ਸਾਰਾ ਕੁਝ ਚੁੱਕ ਤੇ ਲੈਣਾ ਉਹ ਇਹ ਤੋਂ ਕਿਹਾ ਕਿ ਕੱਲ ਸਾਡੇ ਨਾਲ ਕੋਈ ਆਉਣੇ ਨੇ ਉਹ ਪਿੰਡੋਂ ਪ੍ਰਾਹੁਣੇ ਇੱਕ ਦਿਨ ਉਹਨਾਂ ਨੂੰ ਕੋਈ ਰੋਟੀ ਪਾਣੀ ਦਾ ਹੋਵੇ ਕਰਨਾ ਤੇ ਫਿਰ ਪਰਸੋਂ ਇਨਸ਼ਾਅੱਲਾ ਤੁਸੀਂ ਲਿਆਓ ਸਮਾਨ ਤੁਹਾਨੂੰ ਹੋ ਗਿਆ ਲਓ ਜੀ ਜਨਾਬ ਗੱਲ ਇਹ ਆ ਕਿ ਇੱਕ ਮਿੰਟ ਆ ਮਾਫੀ ਨੇ ਇੱਥੇ ਸਾਈਨ ਕਰ ਦਿਓ ਆਪਣੇ 50000 ਦਾ ਐਡਵਾਂਸ 60 ਆਇਆ ਵਾ ਬਦ ਕੱਲ ਨੂੰ ਫਿਰ ਲਿਖ ਪੜ੍ਹ ਤਾਂ ਜ਼ਰੂਰੀ ਹੈ ਇਹ ਹੁਣ 60000 ਦਾ ਐਡਵਾਂਸ ਆ ਤੁਹਾਡਾ ਹੋ ਗਿਆ ਲਓ ਜੀ ਭਾਈ ਨੇ ਗੱਲਬਾਤ ਇਹ ਆ ਕਿ ਰੌਲਾ ਰੱਪਾ ਨਹੀਂ ਪਾਉਣਾ ਮਿਹਰਬਾਨੀ ਹੈ ਤੁਹਾਡੀ ਨਹੀਂ ਰੌਲਾ ਸੀ ਤੇ ਕੱਲੇ ਹੀ ਅਸੀਂ ਕਾਹਦਾ ਰੌਲਾ ਰੌਲਾ ਪਾਉਣਾ ਰੱਪਾ ਵੀਰੇ ਸਾਡੀ ਅਕੈਡਮੀ ਤੇ- ਹੈ ਰੌਲਾ ਕਾਹਤੋਂ ਪਾਉਣਾ ਸੀ ਅਸੀਂ ਆਪਣਾ ਰਹਿਣਾ ਵਾ ਅਵੇੜਾ ਬੂੜਾ ਵੀ ਸਾਡਾ ਹੁਣ ਹਾਂਜੀ ਸਾਰਾ। ਹਾਂਜੀ ਤੁਹਾਡਾ ਠੀਕ ਹੋ ਗਿਆ ਭਾਈ ਤੁਹਾਡਾ ਹੋ ਤੇ ਬੱਚੇ ਆ ਮੇਰੇ ਉਹ ਸ਼ੋਰ ਸ਼ਾਰ ਬਿਲਕੁਲ ਨਹੀਂ ਕਰਦੇ ਥੱਲੇ ਰਹਿਣਾ ਇਹਨਾਂ ਕੋਈ ਥੱਲੇ ਹੀ ਰਹਿਣਾ ਹੋਰ ਕੀ ਕਹਿਣਾ ਤੈਅ ਖਾਣਾ ਨੂੰ ਉੱਤੇ ਚੜਾਓ ਇਹਨਾਂ ਨੂੰ ਓਏ ਉੱਤੇ ਇਹਨੂੰ 15 ਦਿੱਤਾ ਉਹ ਉੱਤੇ ਤਾਂ 10 ਗਿਆ ਸੀ ਕਹਿੰਦਾ ਨਹੀਂ ਮੈਂ ਉਹ ਭਾਜੀ ਚੁਗਲੀਆਂ ਬਾਅਦ ਚ ਕਰ ਲਿਓ ਚੁਗਲੀਆਂ ਨਹੀਂ ਭਾਜੀ ਅਸੀਂ ਕੋ ਗੱਲ ਕਰ ਰਹੇ ਸੀ ਲਓ ਜੀ ਜਨਾਬ ਬੱਚੇ ਮੇਰੇ ਸ਼ੋਰੋ ਕੋਲ ਨਹੀਂ ਕਰਦੇ ਬਿਲਕੁਲ ਆਪਾਂ ਬੱਚੇ ਬੜੇ ਸਮਝਾ ਤਕਲੀਫ ਬੱਚੇ ਆ। ਗੁੰਗੇ ਬਿਲਕੁਲ। ਗੁੰਗੇ ਠੀਕ
ਉਹ ਨਹੀਂ ਭਾਈ ਗੁੰਗੇ ਨਹੀਂ ਕਹਿ ਸਕਦੇ, ਇਹਦੀ ਜ਼ੁਬਾਨ ਵੀ ਸੜੀ ਹੋਣੀ, ਮੂੰਹ ਸੜਿਆ ਇਹਦਾ, ਮੈਨੂੰ ਲੱਗਦਾ ਹੈ ਕਰਦੇ ਮੈਂ ਕਿਹਾ ਸ਼ਾਇਦ ਗੁੰਗੇ ਹੋਣ। ਤਹਿਜ਼ੀਬ ਹੁੰਦੀ ਤੇ ਹੈ, ਉਹ ਜਨਾਬ, ਸਾਰੇ ਤੇਰੇ ਅੱਛਾ। ਵਿੱਚ। ਜੀ ਸ਼ੌਕ ਹੈ ਇੱਕ ਛੋਟਾ ਜਿਹਾ ਭਾਈ ਨੂੰ, ਕਾਹਦਾ ਸ਼ੌਕ ਜ਼ਿੰਦਗੀ ਦੇ ਵਿੱਚ ਹੁੰਦਾ ਹੀ ਇਨਸਾਨ ਨੂੰ। ਨਹੀਂ ਹਰ ਬੰਦੇ ਕੋਲ ਨਾ ਕੋਈ ਹੁੰਦਾ ਹੀ ਆ। ਭਾਜੀ ਜਿੱਦਾਂ ਦੇ ਨੈਣ ਨਕਸ਼ਾ ਇਦਾਂ ਦੇ ਬੰਦੇ ਦਾ ਸ਼ੌਕ ਅਜੀਬ ਜਿਹਾ ਹੀ ਹੁੰਦਾ ਵਾ। ਗੱਲ ਤੇਰੀ ਸਹੀ ਹੈ, ਇਹੋ ਜਿਹੇ ਬੰਦੇ ਨੂੰ ਕਬੂਤਰ ਰੱਖਣ ਦਾ ਬੜਾ ਸ਼ੌਕ ਹੁੰਦਾ। ਜਾਨਵਰ ਜੂਨ ਉਹਨਾਂ ਲੈ ਕੇ ਘਰ 'ਚ ਵੜੇ ਜਾਵੇ। ਉਹ ਭਾਈ ਕੀ ਗੱਲਾਂ ਕਰ ਰਹੇ ਹੋ? ਉਹ ਪੁੱਛ ਰਹੇ ਸੀ ਕਿ ਉਹ ਬੜਾ, ਚਲੋ ਕਰੋ ਤੁਸੀਂ ਦੱਸੋ ਗੱਲ। ਭਾਜੀ। ਨਹੀਂ ਸ਼ੌਕ ਕੋਈ ਮਾੜਾ ਨਹੀਂ, ਮਤਲਬ ਕਿਤੇ ਕਬੂਤਰ ਰੱਖ ਲਏ ਉੱਤੇ ਤੇ ਤੁਸੀਂ ਰਹਿਣਾ, ਕਿੱਦਾਂ ਰੱਖਣੇ ਆ ਕਬੂਤਰ? ਕਬੂਤਰ ਕਬਾਤਰ ਨਹੀਂ ਰੱਖੇ, ਮਾੜਾ ਸ਼ੌਕ ਨਹੀਂ ਪਾਲਿਆ ਕਦੀ ਅੱਛਾ ਜੀ। ਜ਼ਿੰਦਗੀ ਦੇ ਵਿੱਚ। ਹਾਂਜੀ, ਪਿੰਡਾਂ ਦੇ ਰਹਿਣ ਵਾਲੇ ਭਾਈ। ਅੱਛਾ ਜਨਾਬ, ਐਡੇ ਐਡੇ ਮੇਰੇ ਕੋਲ ਨਾ 4 ਕੁੱਤੇ ਆ ਬੋਲੀ, ਆ ਬਾਗੇ ਆ ਉਹਨਾਂ ਦੇ। ਅੱਛਾ ਉਹ ਤੁਸੀਂ ਮਿਹਰਬਾਨੀ ਕਰਿਆ ਕਰਨੀ ਆ, ਤੁਸੀਂ ਸਵੇਰੇ ਉਹਨਾਂ ਨੂੰ ਫਰਾਉਣ ਲੈ ਜਾਇਆ ਕਰਨਾ ਵਾ। ਇਹਦੇ ਕਿਤੇ ਆ ਨਹਿਰ ਬੱਸ ਸੱਚੀ ਸਾਈਡ ਤੇ ਆ ਜਿਹੜੀ, ਅੱਛਾ ਉੱਥੇ ਫਰਾਟ ਰਾ ਕੇ ਆਪਣਾ, ਕੁੱਤਿਆਂ ਨੂੰ। ਹਾਂਜੀ, ਉਹ ਤੋਂ ਗੋਸ਼ਤ ਲੈਣਾ ਕਸਾਈ ਕੋਲੋਂ, ਕੋਈ 2000 ਰੁਪਇਆ ਤੁਹਾਨੂੰ ਨਗਦ ਦੇ ਦਿਆ ਕਰਾਂਗਾ ਮੈਂ। ਉਹਨਾਂ ਨੂੰ ਫਰਾਤ ਰਾ ਕੇ ਲਿਆ ਕੇ ਤੇ ਉਹਨਾਂ ਨੂੰ ਨਵਾ ਸ਼ਵਾ ਕੇ ਗੋਸ਼ਤ ਪਾ ਕੇ ਤੇ ਉਹਨਾਂ ਨੂੰ ਇੱਥੇ ਬੰਨ੍ਹ ਦਿਆ ਕਰਨਾ। ਫਰਾਉਣਾ ਸੀ। ਹਾਂਜੀ, ਤੇ ਗੋਸ਼ਤ ਕੋਸ਼ਿਸ਼ ਕਰਨੀ ਹੈ ਉਦੋਂ ਗੋਸ਼ਤ ਲਿਆ ਕੇ ਉਹਨੂੰ ਉਬਾਲਣਾ, ਹਲਕਾ ਜਿਹਾ ਨਮਕ ਲਾ ਕੇ ਉਹਨੂੰ ਉਬਾਲ ਬੋਲ ਕੇ ਤੇ ਉਹ ਤੁਸੀਂ 4 ਕੁੱਤਿਆਂ ਨੂੰ ਪਾਇਆ ਕਰਨਾ ਵਾ ਭਾਈ। ਕੁੱਤਿਆਂ ਨੂੰ? ਬਸ ਇਹ ਮਿਹਰਬਾਨੀ ਕਰਨੀ ਹੈ। ਅਸੀਂ ਪਾਉਣਾ ਕੁੱਤੇ। ਹਾਂਜੀ, ਅੱਛਾ ਤੇ ਕਿਰਾਇਆ ਤੁਹਾਡਾ ਅਸੀਂ ਰੋਕਣਾ ਨਹੀਂ, ਠੀਕ ਹੈ। ਆ ਤੁਸੀਂ ਇਹ ਮਿਹਰਬਾਨੀ ਕਰਿਆ ਕਰਨੀ ਹੈ। ਅੱਛਾ ਤੇ ਜਦੋਂ ਵੀ ਉਹਨਾਂ ਨੂੰ ਪਹਿਲੋਂ ਹਫਤਾ ਕੋ ਉਹਨਾਂ ਨਾਲ ਤੇ ਇਹ ਲਾਡ ਕਰਨਾ ਕਿ ਉਹ ਤੁਹਾਡੇ ਫੈਨ ਹੋ ਜਾਣ, ਇਹ ਨਾ ਹੋਣ ਕੋ ਫਾੜੀ ਕੱਢ ਦੇਣ ਲੱਤ ਦੀ। ਜੀ ਭਾਜੀ। ਭਾਜੀ ਤੁਹਾਨੂੰ ਨਾ ਗੱਲ ਕਰਨ ਦੀ ਕੋਈ ਤਮੀਜ਼ ਹੈਗੀ? ਕੀ ਹੋਇਆ ਤੁਸੀਂ ਭਾਜੀ? ਅੱਗੇ ਕਿਹਾ ਵਾ ਕਿ ਸਾਡੇ ਸਿਰਫ 7 ਜੀ ਹੈਗੇ ਆ, ਤੁਸੀਂ 4 ਹੋਰ ਪਾ ਕੇ 11 ਕਰ ਲਏ ਹੁਣ। ਉਹ ਜੀ ਨਹੀਂ, ਉਹ ਕੁੱਤੇ ਆ ਭਾਈ, ਉਹ ਕੁੱਤੇ ਆ। ਜੋ ਵੀ ਆ 4 ਲੱਤਾਂ ਦੇ ਹੈ, ਪੂਛ ਤੇ ਹੈਗੀ ਆ, ਤੁਰਦੇ ਨਹੀਂ ਫਿਰਦੇ ਮਤਲਬ ਖਾਂਦੇ। ਮੋਟਰਸਾਈਕਲ ਆ, ਉਹਨਾਂ ਨੂੰ ਪੂਛ ਹੀ ਨਹੀਂ, ਉਹ ਪਿੱਛੇ ਟਾਪਾ ਰਖਾਇਆ ਇਹਦੀ ਗੱਲ ਸੁਣ ਲਓ, ਇੱਕ ਤੇ ਕੁੱਤਾ ਸਾਡਾ ਨਹੀਂ ਮਾਨ, ਉੱਤੋਂ ਕਹਿੰਦੇ ਐਡਾ ਐਡਾ ਮੂੰਹ ਆ। ਲੜਾਈ ਵਾਲੇ ਭਾਈ, ਲੜਾਈ ਵਾਲੇ ਉਹ ਵੀ ਜਿੱਦੋਂ ਉਹ ਉਹਨਾਂ ਨੇ ਬੁਰਕਾ ਭਰਨਾ ਨਾ ਕਮ ਤੋਂ ਕਮ 5 ਕਿਲੋ ਦਾ ਟੋਟਾ ਖਿੱਚਣਾ। ਓਏ ਅਸੀਂ ਤਾਂ ਲੜਦੇ ਨਹੀਂ ਹੈਗੇ, ਅਸੀਂ ਤੇਰੇ ਕੁੱਤੇ ਨਾਲ ਤਾਂ ਸਾਹਮਣੇ ਫਿਰੀਏ। ਅਸੀਂ ਇੱਥੇ ਸੁੱਲਾ ਵਾਲੇ ਨਹੀਂ ਰੱਖਦੇ, ਤੂੰ ਲੜਾਈ ਵਾਲੇ ਕਿੱਦਾਂ ਦਾ ਬੇਵਕੂਫ ਬੰਦਾ ਨਹੀਂ ਭਾਜੀ, ਵਾਪਸ ਕਰੋ ਦਾ ਚੈੱਕ ਚੁੱਕ ਵੀ। ਭਾਈ ਨੇ ਗੱਲ ਹੋਈ ਆ, ਮੇਰੇ ਸੈਨ ਹੋਏ ਆ, ਇਹ ਮਾਮਲਾ ਜਿਹੜਾ ਕਚਹਿਰੀਆਂ ਤੱਕ ਜਾਏਗਾ। ਅਗਰ ਤੁਸੀਂ ਬਦਤਮੀਜ਼ੀ ਕਰੋਗੇ, ਮੈਂ ਪੈਸੇ ਦਿੱਤੇ ਆ, ਚੈੱਕ ਦਿੱਤਾ ਸਾਈਨ ਭਾਈ ਕਰਕੇ ਮੇਰੇ ਅਸੀਂ ਤੇਰੇ ਨਾਲ ਲੜਦੇ ਮੇਰੇ ਰਹੇ। ਇੱਥੇ ਸੈਨ ਹੋਏ ਨੇ, ਗੱਲਬਾਤ ਹੋਈ ਆ, ਇਨਸਾਨਾਂ ਵਾਲੀ ਗੱਲ ਕਰੋ ਮੇਰੇ ਭਾਈ। ਸੁਣ ਲਓ ਨਾ ਭਾਈਜਾਨ, ਗੱਲ ਹੋਈ ਹੈ, ਸੈਨ ਕੋਲ ਆ, ਕਾਪੀ ਕੋਲ ਆ, ਮੈਂ ਇਹ ਅਰਜ਼ ਕਰ ਰਿਹਾ ਕਿ ਤੁਸੀਂ ਇਹ ਗੱਲ ਕੀਤੀ ਕਿ 7 ਜੀ ਆ, ਹਾਂਜੀ। 5 ਮੇਰੇ ਬੱਚੇ ਨੇ, 2 ਅਸੀਂ ਮੀਆਂ ਬੀਵੀ ਆ। ਹਾਂਜੀ ਇਹ ਗੱਲ ਹੋਈ? ਹੋ ਗਈ ਭਾਈ। 2 ਸਾਲ ਦਾ ਮਕਾਨ ਲਿਆ ਤੂੰ? ਹਾਂਜੀ ਭਾਈ, ਅੱਛਾ, ਉਸ ਤੋਂ ਬਾਅਦ 15,000 ਕਿਰਾਇਆ ਮੁੱਕਿਆ, ਮੁਕਿਆ ਭਾਈ, 60,000 ਫਾਈਨਲ ਹੋਇਆ, ਹੋ ਗਿਆ, ਦਿੱਤਾ ਚੈੱਕ, ਦਿੱਤਾ ਚੈੱਕ ਆ ਗਿਆ। ਹਾਂਜੀ ਇਹ ਤੋਂ ਅੱਗੇ ਕੋਈ ਗੱਲ ਹੋਈ? ਹਾਂਜੀ, ਕਿਹੜੀ ਹੋਈ? ਉਹ ਮੇਰੇ ਸਮਾਨ ਦੇ ਨਾਲ ਆਉਣਾ ਨਾ ਭਾਈ ਫੈਮਿਲੀ ਬਾਰੇ ਜਾ, ਬੱਚੇ ਬਾਰੇ ਜਾ, ਤੇਰੇ 4 ਕੁੱਤੇ ਸਾਡੇ ਬਾਰੇ ਚ ਨਹੀਂ। ਚਲੋ ਲੇਕਿਨ ਮੈਨੂੰ 4 ਕੁੱਤੇ ਵਾਰੇ ਜਾਂ ਮੈਨੂੰ ਆ 2 ਨਹੀਂ ਵਾਰੇ ਓਏ ਸਾਲਾ ਘਰ ਵਾ, ਤੂੰ ਮਾਮਾ 2 ਦੇ ਬਾਰੇ ਚ। ਤੇ ਕੁੱਤਿਆਂ ਨੇ ਚਟਨੀ ਆ ਭਾਜੀ ਲੱਗੀ ਰਵੇ, ਚਿਪਸ ਕਿਹੜਾ ਕੁੱਟ ਲੈਣੀ ਕੁੱਤਿਆਂ ਬਾਹਰ ਹੋ, ਚੱਲ ਕਿੱਥੋਂ ਆ ਗਿਆ ਮੂੰਹ ਚੁੱਕ ਕੇ? ਹੈਂ? ਹਾਂ ਧੱਕੇ ਦੇਂਦੇ ਧੱਕੇ ਦੇ ਰਹੇ ਸੀ। ਮੈਂ ਚੈੱਕ ਦਿੱਤਾ ਉਹ ਤੁਹਾਨੂੰ ਤੂੰ ਯਾਰ। ਪੈਸੇ ਕੁੱਤਿਆਂ ਦੇ ਦਿੱਤੇ, ਤੂੰ ਬੱਚਿਆਂ ਦੇ ਦਿੱਤੇ। ਤੈਨੂੰ ਐਡਾ ਕੁੱਤਿਆਂ ਦਾ ਸ਼ੌਕ ਆ, ਤੂੰ ਬੱਚੇ ਛੱਡ ਦੇ, ਫਿਰ ਕੁੱਤੇ ਹੀ ਰੱਖ ਲੈ ਨਾਲ, ਬੱਚੇ ਵੀ ਗਣਾਉਣ ਡਿਆ ਤੂੰ। ਬੱਚੇ ਛੱਡ ਨਹੀਂ ਸਕਦਾ, ਬੱਚੇ ਕਮਰੇ 'ਚ ਹੋਣੇ, ਕੁੱਤੇ ਬਾਹਰ ਹੋਣੇ ਆ। ਉਹ ਬਾਹਰ ਅਸੀਂ ਚੌਕੀਦਾਰ ਰੱਖਣੇ ਯਾਰ। ਮੈਂ ਕਹਿੰਦਾ ਇੱਕ ਛੋਟਾ ਵਾ ਕੁੱਤਾ, ਐਡੇ ਐਡੇ ਉਹਦੇ ਵਾਲ, ਚਿੱਟੇ ਰੰਗ ਦਾ, ਉਹਨੂੰ ਸ਼ੈਂਪੂ ਨਾਲ ਨਵਾਈਦਾ ਤੇ ਕੁਝ ਵੀ ਨਹੀਂ ਉਹਦੇ ਅੱਗੇ। ਅਸੀਂ ਉਹਦੇ ਕੋਲ ਅੱਛਾ ਉਹ ਜਿਹੜਾ ਐਡਾ ਕਵਾ ਚਿੱਟੇ ਰੰਗ ਦਾ ਵਾ, ਓਹੋ, ਬਹੁਤ ਨੈਣ ਨਕਸ਼ੀ ਤੇਰੇ ਵਰਗੇ ਹੁਣੇ ਸੀ ਉਹਦੇ, ਹਨਾ? ਚੱਲ ਨਿਕਲ ਬਾਹਰ। ਕਾਢੇ ਨੇ ਬਾਹਰ ਚਿੱਟੇ ਵਾਲ ਸ਼ੈਂਪੂ ਨਾਲ ਨਵਾਉਣਾ, ਅਸੀਂ ਉਹਨਾਂ ਕੋਲ ਮਾਡਲਿੰਗ ਕਰਾਣੀ। ਮੈਨੂੰ ਚਾਹ ਲੈਣਾ ਨਾ ਭੇਜਿਆ ਹੁੰਦਾ, ਮੈਂ ਇੱਥੇ ਤੁਹਾਡੇ ਬੂਥੇ ਵਿੰਗੇ ਕਰ ਦੇਣੇ ਸੀ, ਸਮਝ ਆਈ ਨਾ? ਉਹਨਾਂ ਕੋਲ ਇੱਕ ਕੱਪ ਚਾਹ ਦਾ ਪੀ ਕੇ ਤੇ ਬਾਕਰ ਖਾਣੀ, ਸਾਡੇ ਨੂੰ ਖਾ ਲੈ, ਨਿਕਲ ਜਾ ਬਸ। ਇੱਕ ਵਾਰੀ ਤੁਸੀਂ ਕੁੱਤੇ ਵੇਖੋ ਤੇ ਸੀ। ਓ ਯਾਰ ਤੇਰੇ ਨਾਲ ਨਿਕਲ ਬਾਹਰ। ਦਾਖਲ ਲਾਨਤ ਤੇਰੇ ਤੇ, ਮੈਨੂੰ ਕੱਢੀ ਜਾਣਾ ਬਗੈਰ। ਚੱਲ ਬਾਹਰ ਚੱਲ। ਇੱਕ ਵਾਰੀ ਇੱਕ ਮਾਰਨਾ ਹੀ ਥਾ ਇੱਕ ਵਾਰੀ ਭਾਜੀ ਵੇਖ ਤੇ ਲਵੋ। ਇੱਕ ਵਾਰੀ ਕੀ ਵੇਖ ਲੈ, ਇਹਨੇ ਉਹਦਾ ਰਿਸ਼ਤਾ ਕਰਾਉਣਾ ਕਿਉਂ? ਭਾਈ ਧੱਕਾ ਦਿਓ ਇਹਨੂੰ। ਹੈ ਚੱਲ ਬਾਹਰ ਹੋ। ਕਿਰਾਏ ਦੀ ਟੈਨਸ਼ਨ ਆ, 1500 ਵਧਾ ਸਾਨੂੰ ਲੈਂਗੇ। ਕੀਤੇ ਕਿਰਾਏ ਦੀ ਵੀ ਬਾਹਰ ਹੋ, ਨਿਕਲ। ਚਵਲ ਜਾਣ ਦੀ ਨਾ ਹੋਵੇ ਤਾਂ ਆ ਵੇਖ, ਫੇਰ ਨਾ ਮੁੜ ਕੇ ਅੱਜ ਜਾਣ ਵੇਖ, ਇਹ ਤੋੜ ਗਲੀ ਨਿਕਲ ਜਾ ਇੱਥੋਂ। ਬਗੈਰ ਤੇ ਇਨਸਾਨ 4 ਕੁੱਤੇ ਰੱਖਣੇ ਮਕਾਨ ਗੱਲ। ਕਿਰਾਏ ਦੇ। ਅਸੀਂ ਸਾਡਾ 2 ਭਰਾ ਉਹਦੇ ਨਾਲੋਂ ਬਹੁਤਾ ਭੌਂਕ ਲੈਂਦਾ ਵਾ। ਉਹ ਲੱਖ ਲਾਣਾ ਤੋਂ ਤੇਰੇ ਤੇ, ਮੈਂ ਕਿਹੜਾ ਕੁੱਤਾ ਰੱਖਿਆ ਹੈ? ਭਾਜੀ ਤੁਸੀਂ ਕਾਹਤੋਂ ਉਹਨੂੰ ਕਹਿਤਾ ਮਕਾਨ ਕਿਰਾਏ ਤੇ ਚੜਾਉਣਾ, ਮੈਂ ਆਪੇ ਚੜਾ ਲੂੰਗਾ। ਉਹ ਯਾਰ ਮੈਨੂੰ ਹੁਣ ਕੀ ਪਤਾ ਸੀ ਕਿ ਉਹਨੂੰ ਕੁੱਤੇ ਲੈ ਕੇ ਆਉਣਾ।